सो अज मेरे नाल बड़ी खास शख्सियत मौजूद है, तुसीं सारे जानते हो। हमारे उत्तर प्रदेश में बथेरी जमीन है इसकी। सोना है आजकल राजनेता बन गयो। गल पैंदी नहीं फिर तेरे खाने च। क्यों तू मेरे ते डीसी लग गया? ਇਹ ਬਹੁਤ ਵੱਡਾ ਦੁੱਖ ਹੁੰਦਾ ਜਦੋਂ ਇੱਕ ਵੱਡਾ ਪ੍ਰੋਜੈਕਟ ਤੁਹਾਡਾ ਫਸ ਜਾਂਦਾ ਤੇ ਰਿਲੀਜ਼ ਨਹੀਂ ਹੁੰਦਾ। ਇਸ ਟੈਨਸ਼ਨ ਨੂੰ ਇਸ ਮਤਲਬ ਕਹਿ ਲਓ ਕਿ ਇਹ ਜੋ ਚੀਜ਼ ਬੀਤਦੀ ਹੈ ਇਹਦੇ ਨਾਲ ਫਿਰ ਡੀਲ ਕਿਦਾਂ ਕੀਤਾ? ਡੀਲ ਇਦਾਂ ਕੀਤਾ ਯਾਰ ਕਿ ਆਪਣੀ ਫਿਟਨੈਸ ਵੱਲ ਧਿਆਨ ਰੱਖਿਆ ਪੂਰਾ। ਵਰਕਆਊਟ ਤੇ ਸਾਰਾ ਸਾਊਥ 'ਚ ਵੀ ਕੰਮ ਕੀਤਾ, ਫਿਰ ਬੰਗਾਲੀ ਫਿਲਮਾਂ ਨੂੰ ਕੀਤੀਆਂ ਹੈਗੀਆਂ ਤੇ ਫਿਰ ਥੋੜਾ ਫਰਕ ਤਾਂ ਪੈਂਦਾ ਹੀ ਆ ਯਾਰ। ਤੁਹਾਨੂੰ ਹਰ ਰੋਜ਼ ਪਤਾ ਲੱਗ ਰਿਹਾ ਪੰਜਾਬ 'ਚ ਇੱਕ ਹਰ ਹਫਤੇ ਫਿਲਮ ਰਿਲੀਜ਼ ਹੋ ਰਹੀ, ਪਰ ਤੁਹਾਡੀ ਨਹੀਂ ਹੈਗੀ ਉਹ। ਐਗਜ਼ੈਕਟਲੀ ਰਾਈਟ। ਤਾਂ ਫਿਰ ਐਂ ਲੱਗਦਾ ਸੀ ਯਾਰ ਕਿ ਮੈਂ ਮਿੱਟੀ ਯਾਰ ਕੀ ਫਿਲਮ ਕਰਕੇ ਇਹ ਵੀ ਕਿਤੇ ਨਾ ਕਿਤੇ ਬੁਰਾ ਲੱਗਦਾ ਸੀ, ਫਿਰ ਐਕਟਰਾਂ ਨੂੰ ਇੰਡਸਟਰੀ ਸਪੋਰਟ ਨਹੀਂ ਕਰਦੀ। ਬਿਲਕੁਲ ਹੈ ਨਾ। ਮੈਂ 11 'ਚ ਆਇਆ ਸੀ PTC ਅਵਾਰਡ ਤੇ। ਮੈਨੂੰ ਉਹਨਾਂ ਨੇ ਬੰਬੇ ਤੋਂ ਬੁਲਾਇਆ ਸੀ ਤੇ ਮੈਨੂੰ ਸਾਰਿਆਂ ਨੇ, ਇਵਨ ਜੈਦੇਵ ਕੁਮਾਰ ਜੀ ਵੀ ਸੀਗੇ ਉੱਥੇ, ਉਹਨਾਂ ਨੇ ਕਿਹਾ ਸੀ ਵੀ ਇਹ ਤਾਂ ਤੇਰਾ ਹੀ ਆ ਮਿੱਟੀ ਤੋਂ ਬਾਅਦ, ਇਹ ਤੈਨੂੰ ਮਿਲਣਾ, ਇਹ 'ਚ ਕੋਈ ਸ਼ੱਕ ਹੀ ਨਹੀਂ ਹੈਗਾ ਵੀ ਤੇਰਾ ਨਹੀਂ ਹੈ। ਮੈਂ ਵੀ ਬੜਾ ਖੁਸ਼ ਵੀ ਚਲੋ ਬੈਸਟ ਡੈਬਿਊ ਸਾਲਾ ਪਹਿਲੀ ਫਿਲਮ ਤੋਂ ਮਿਲ ਗਈ। ਉਹਨਾਂ ਨੇ ਚੱਕ ਕੇ ਹੋਰ ਨੂੰ ਦਿੱਤਾ। ਤੇ ਅਵਾਰਡਾਂ ਦਾ ਤਾਂ ਤੁਹਾਨੂੰ ਪਤਾ ਹੀ ਹੈ, ਬਣ ਦਿੰਦੇ ਨੇ। ਇਹ ਪਤਾ ਕਿ ਚਲੋ ਐਕਟਰ ਨੇ ਚੈਨਲ ਨੂੰ ਪ੍ਰਮੋਟ ਕਰਨਗੇ, ਸਿੰਗਰ ਨੇ ਵੱਡੇ, ਐਕਟਰਾਂ ਨੂੰ ਤਾਂ ਦਿੰਦੇ ਹੀ ਨਹੀਂ ਇਹ। ਸਤਿ ਸ਼੍ਰੀ ਅਕਾਲ ਜੀ, ਮੈਂ ਯੋਗੇਸ਼ ਗੁਰਨਾ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ TV ਆਸਟ੍ਰੇਲੀਆ। ਸੋ ਅੱਜ ਮੇਰੇ ਨਾਲ ਬੜੀ ਖਾਸ ਸ਼ਖਸੀਅਤ ਮੌਜੂਦ ਹੈ, ਤੁਸੀਂ ਸਾਰੇ ਜਾਣਦੇ ਹੋ ਤੇ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ ਇਹਨਾਂ ਦੇ ਨਾਲ ਆਪਾਂ। ਤੇ ਮੈਨੂੰ ਲੱਗਦਾ ਪਛਾਣ ਦਾ ਤੁਸੀਂ ਲਿਆ ਹੋਣਾ, ਤੁਹਾਡੇ ਆਪਣੀ ਫੇਵਰੇਟ ਫਿਲਮ ਮਿੱਟੀ ਵਾਲੇ ਹੀਰੋ ਰੱਬੀ ਕੰਡੋਲਾ ਵੀਰ ਮੇਰੇ ਨਾਲ ਹੈ। ਸੋ ਉਹਨਾਂ ਨਾਲ ਕੁਝ ਖਾਸ ਗੱਲਾਂ ਕਰਦੇ ਹਾਂ ਬਿਕੋਜ਼ ਅੱਜ ਕੱਲ੍ਹ ਕਾਫੀ ਜ਼ਿਆਦਾ ਉਹ ਚਰਚਾ 'ਚ ਨੇ ਤੇ ਬੜੀ ਜਲਦੀ ਇਹਨਾਂ ਦੀਆਂ ਤੁਹਾਨੂੰ ਬੈਕ ਟੂ ਬੈਕ ਬਹੁਤ ਫਿਲਮਾਂ ਦੇਖਣ ਨੂੰ ਮਿਲਣੀਆਂ ਨੇ। ਰੱਬੀ ਵੀਰ ਨੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਤੋਂ ਕੀਤੀ ਸੀ, ਪੰਜਾਬੀ ਗਾਣਿਆਂ ਦੇ ਵਿੱਚ ਸਾਨੂੰ ਬਹੁਤ ਨਜ਼ਰ ਆਏ। ਇਹ ਦੌਰ ਹੈ 8, 9, 10 ਦਾ, ਜਾਂ ਉਸ ਤੋਂ ਪਹਿਲਾਂ ਦੇ ਵੀ ਕਈ ਗਾਣੇ ਇਹਨਾਂ ਨੇ ਕੀਤੇ। ਉਸ ਤੋਂ ਬਾਅਦ ਪਹਿਚਾਣ ਬਣੀ ਐਕਟਰ ਦੇ ਤੌਰ ਤੇ, ਹੀਰੋ ਦੇ ਤੌਰ ਤੇ ਸਾਹਮਣੇ ਆਏ ਜਦੋਂ ਇਹਨਾਂ ਦੀ ਫਿਲਮ ਆਈ ਮਿੱਟੀ। ਤੇ ਉਸ ਤੋਂ ਬਾਅਦ ਰੀਸੈਂਟਲੀ ਲਾਸਟ ਈਅਰ ਅਸੀਂ ਮਿੱਟੀ ਦਾ ਸੈਕਿੰਡ ਪਾਰਟ ਵਿਰਾਸਤ ਬੱਬਰਾਂ ਦੀ ਉਹ ਵੇਖੀ ਤੇ ਟਾਈਮ ਟੂ ਟਾਈਮ ਆਪਾਂ ਇਹਨਾਂ ਨੂੰ ਸਕਰੀਨ ਤੇ ਦੇਖਦੇ ਰਹਿੰਦੇ ਹਾਂ। ਪਰ ਹੁਣ ਉਹ ਸਮਾਂ ਆ ਗਿਆ ਜਦੋਂ ਬੈਕ ਟੂ ਬੈਕ ਬਹੁਤ ਵੱਡੀਆਂ ਫਿਲਮਾਂ ਰੱਬੀ ਵੀਰ ਸਾਡੇ ਲਈ ਲੈ ਕੇ ਆ ਰਹੇ ਨੇ ਤੇ ਖਾਸ ਤੌਰ ਤੇ ਐਜ਼ ਅ ਹੀਰੋ 10 ਸਾਲ ਤੋਂ ਵੱਧ ਸਮਾਂ ਇੰਡਸਟਰੀ 'ਚ ਬਿਤਾ ਚੁੱਕੇ ਨੇ। ਸੋ ਉਹ ਵੀ ਐਕਸਪੀਰੀਅੰਸ ਇਹਨਾਂ ਤੋਂ ਜਾਣਨਾ ਕਿ ਪੰਜਾਬੀ ਫਿਲਮ ਇੰਡਸਟਰੀ 'ਚ 10 ਸਾਲ ਹੀਰੋ ਦੇ ਤੌਰ ਤੇ ਰਹਿਣਾ, ਨਿਭਾਉਣਾ, ਸਰਵਾਈਵ ਕਰਨਾ ਕਿੰਨਾ ਕੁ ਔਖਾ, ਕਿੰਨਾ ਕੁ ਸੌਖਾ। ਸੋ ਬਾਕੀ ਹੁਣ ਆਪਾਂ ਨੂੰ ਦੱਸਣਗੇ। ਸਤਿ ਸ਼੍ਰੀ ਅਕਾਲ ਵੀਰੇ, ਸਵਾਗਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ। ਤੇ ਹੋਰ ਸੁਣਾਓ, ਕਿਵੇਂ ਹੋ ਸਾਰੇ? ਸਾਰੇ ਵਧੀਆ। ਵੈਸੇ ਤਾਂ ਕਰੋਨਾ ਤੋਂ ਬਾਅਦ ਮਿਲ ਰਹੇ ਨੇ ਤੁਹਾਨੂੰ ਸਾਰੇ। ਵੈਸੇ ਤਾਂ ਤੁਸੀਂ ਫੇਸਬੁੱਕ ਤੇ ਲਾਈਵ ਹੁੰਦੇ ਰਹਿੰਦੇ ਹੋ, ਪਰ ਉੱਥੇ ਤੁਸੀਂ ਉਹ ਕਹਿੰਦੇ ਹੋ ਜੋ ਤੁਸੀਂ ਕਹਿਣਾ ਚਾਹੁੰਦੇ ਹੋ। ਅੱਜ ਉਹ ਕਹਿਣਾ ਜੋ ਅਸੀਂ ਤੁਹਾਡੇ ਕੋਲੋਂ ਪੁੱਛਣਾ ਹੈ। ਪਹਿਲਾ ਸਵਾਲ ਵੀਰੇ ਮੇਰਾ ਇਹੀ ਹੈ ਕਿ ਹੀਰੋ ਦੇ ਤੌਰ ਤੇ ਜੇ ਮੈਂ ਕਹਾਂ ਨੋਰਮਲ ਜਿਹਾ ਟਾਈਮ ਰੱਖਾਂ ਤਾਂ 10 ਸਾਲ ਦਾ ਸਮਾਂ ਤੁਹਾਨੂੰ ਹੋ ਗਿਆ ਇੰਡਸਟਰੀ 'ਚ ਕੰਮ ਕਰਦਿਆਂ ਨੂੰ ਐਜ਼ ਅ ਮਾਡਲ, ਐਜ਼ ਅ ਹੀਰੋ। ਇਹ 10 ਸਾਲ ਕਿਵੇਂ ਗੁਜ਼ਰੇ? ਐਜ਼ ਅ ਮਾਡਲ ਤਾਂ ਮੈਨੂੰ 15 ਸਾਲ ਹੋ ਗਏ। 15 ਸਾਲ? ਹਾਂ, ਕਿਉਂਕਿ ਉਹ ਗੱਲ ਦੀ ਗਾਨੀ ਦੇ ਮਣ ਕੇ 6 'ਚ ਆਏ ਸੀ ਤੇ ਵਾਅਦੇ ਕਰਕੇ ਮੁੱਕ ਰਿਹਾ 5 'ਚ ਆਏ ਸੀ। ਮਿੱਟੀ ਆਈ ਸੀ 2010 'ਚ। 10 'ਚ? ਹਾਂ। ਉਸ ਤੋਂ ਬਾਅਦ ਫਿਲਮਾਂ 'ਚ ਹਾਲੇ ਤੱਕ ਤਾਂ ਮਹਾਰਾਜ ਦੀ ਮੇਰਾ ਵੀ ਲੋਕੀ ਕਹਿੰਦੇ ਵੀ ਠੀਕ ਹੈ, ਹੀਰੋ ਲੈ ਲਓ। ਕੀ ਬਾਤ ਹੈ। ਨਹੀਂ, 10 ਸਾਲ ਦਾ ਸਮਾਂ ਗੁਜ਼ਰਿਆ। ਮੇਰਾ ਉਹੀ ਸਵਾਲ ਸੀ ਕਿ ਇਹ ਸੌਖੇ ਲੰਘੇ ਜਾਂ ਔਖੇ ਲੰਘੇ? ਐਕਸਪੀਰੀਅੰਸ ਔਖੇ ਹੀ ਲੰਘੇ ਯਾਰ। ਕਿੱਦਾਂ? 3-4 ਫਿਲਮਾਂ ਹੋਈਆਂ ਮਿੱਟੀ ਤੋਂ, ਸਾਰੀਆਂ ਫਸ ਗਈਆਂ, ਰਿਲੀਜ਼ ਨਹੀਂ ਹੋਈਆਂ। ਕੋਈ ਕਿਸੇ ਫਿਲਮ ਦਾ ਕੋਈ ਜ਼ਿਕਰ ਕਰਨਾ ਚਾਹੋ? ਯਾਰ ਮੇਰਾ ਰੱਬ ਵਰਗਾ, ਠੀਕ ਹੈ, ਇੱਕ ਉਹ ਸੀਗੀ, ਹੋਰ ਸੀ, ਫਿਰ ਉਹ ਤਵੀਦ ਵੀ ਰਿਲੀਜ਼ ਨਹੀਂ ਹੋਈ। ਤੇ ਫਿਰ ਕਈ ਵਾਰ ਐਂ ਲੱਗਦਾ ਹੁੰਦਾ ਸੀ ਵੀ ਜਿਹੜੀਆਂ ਮਾੜੀਆਂ ਫਿਲਮਾਂ ਮੈਂ ਛੱਡੀਆਂ ਉਹ ਸਾਰੀਆਂ ਰਿਲੀਜ਼ ਹੋ ਗਈਆਂ। ਉਹ ਰਿਲੀਜ਼ ਹੋ ਗਈਆਂ। ਪਰ ਮੈਂ ਇੱਥੇ ਇੱਕ ਵੱਡਾ ਸਵਾਲ ਆ ਕਿ ਐਜ਼ ਅ ਹੀਰੋ ਤੇ ਉਸ ਤੋਂ ਵੀ ਪਹਿਲਾਂ ਐਜ਼ ਐਨ ਆਰਟਿਸਟ, ਇਹ ਬਹੁਤ ਵੱਡਾ ਦੁੱਖ ਹੁੰਦਾ ਜਦੋਂ ਇੱਕ ਵੱਡਾ ਪ੍ਰੋਜੈਕਟ ਤੁਹਾਡਾ ਫਸ ਜਾਂਦਾ ਤੇ ਰਿਲੀਜ਼ ਨਹੀਂ ਹੁੰਦਾ। ਇਸ ਟੈਨਸ਼ਨ ਨੂੰ, ਇਸ ਮਤਲਬ ਕਹਿ ਲਓ ਕਿ ਇਹ ਜੋ ਚੀਜ਼ ਬੀਤਦੀ ਹੈ ਇਹਦੇ ਨਾਲ ਫਿਰ ਡੀਲ ਕਿੱਦਾਂ ਕੀਤਾ? ਡੀਲ ਇੱਦਾਂ ਕੀਤਾ ਯਾਰ ਕਿ ਆਪਣੀ ਫਿਟਨੈਸ ਵੱਲ ਧਿਆਨ ਰੱਖਿਆ ਪੂਰਾ। ਵਰਕਆਊਟ ਤੇ ਸਾਰਾ ਸਾਊਥ 'ਚ ਵੀ ਕੰਮ ਕੀਤਾ, ਫਿਰ ਬੰਗਾਲੀ ਫਿਲਮਾਂ ਹੁਣ ਕੀਤੀਆਂ ਹੈਗੀਆਂ ਤੇ ਫਿਰ ਥੋੜਾ ਫਰਕ ਤਾਂ ਪੈਂਦਾ ਹੀ ਆ ਯਾਰ। ਤੁਹਾਨੂੰ ਹਰ ਰੋਜ਼ ਪਤਾ ਲੱਗ ਰਿਹਾ ਪੰਜਾਬ 'ਚ ਇੱਕ ਹਰ ਹਫਤੇ ਫਿਲਮ ਰਿਲੀਜ਼ ਹੋ ਰਹੀ, ਪਰ ਤੁਹਾਡੀ ਨਹੀਂ ਹੈਗੀ ਉਹ। ਐਗਜ਼ੈਕਟਲੀ ਰਾਈਟ। ਤਾਂ ਫਿਰ ਐਂ ਲੱਗਦਾ ਸੀ ਯਾਰ ਕਿ ਮੈਂ ਮਿੱਟੀ ਯਾਰ ਕੀ ਫਿਲਮ ਕਰਕੇ ਇਹ ਵੀ ਕਿਤੇ ਨਾ ਕਿਤੇ ਬੁਰਾ ਲੱਗਦਾ ਸੀ, ਫਿਰ ਐਕਟਰਾਂ ਨੂੰ ਇੰਡਸਟਰੀ ਸਪੋਰਟ ਨਹੀਂ ਕਰਦੀ।
ਬਿਲਕੁਲ। ਹਨਾ ਮੈਂ 11 ਚ ਆਇਆ ਸੀ PTC ਅਵਾਰਡ ਤੇ, ਮੈਨੂੰ ਉਹਨਾਂ ਨੇ ਬੰਬੇ ਤੋਂ ਬੁਲਾਇਆ ਸੀ ਤੇ ਮੈਨੂੰ ਸਾਰਿਆਂ ਨੇ, ਇਵਨ ਜੈਦੇਵ ਕੁਮਾਰ ਜੀ ਵੀ ਸੀਗੇ ਉੱਥੇ, ਉਹਨਾਂ ਨੇ ਕਿਹਾ ਸੀ ਵੀ ਇਹ ਤਾਂ ਤੇਰਾ ਹੀ ਆ ਮਿੱਟੀ ਤੋਂ ਬਾਅਦ, ਇਹ ਤੈਨੂੰ ਮਿਲਣਾ, ਇਹ 'ਚ ਕੋਈ ਸ਼ੱਕ ਹੀ ਨਹੀਂ ਹੈਗਾ ਵੀ ਤੇਰਾ ਨਹੀਂ ਹੈ। ਮੈਂ ਵੀ ਬੜਾ ਖੁਸ਼ ਵੀ ਚਲੋ ਬੈਸਟ ਡੈਬਿਊ ਸਾਲਾ ਪਹਿਲੀ ਫਿਲਮ ਤੋਂ ਮਿਲ ਜੂ। ਉਹਨਾਂ ਨੇ ਚੱਕ ਕੇ ਹੋਰ ਨੂੰ ਦਿੱਤਾ, ਬੜਾ ਉਦੋਂ ਮੂਡ ਖਰਾਬ ਹੋਇਆ, ਐਂ ਵੀ ਲੱਗਾ, ਮੈਂ ਕਿਹਾ ਯਾਰ ਵੀ ਚਲੋ ਠੀਕ ਹੈ, ਅਵਾਰਡ ਤਾਂ ਸੈੱਟ ਹੀ ਹੁੰਦੇ ਤਾਂ ਸਾਨੂੰ ਪਤਾ ਹੀ ਹੈ, ਬੰਬੇ ਤਾਂ ਹੁੰਦੇ ਹੀ ਸੀ, ਮੈਂ ਦੇਖਿਆ ਕਿਉਂਕਿ ਮੈਂ ਇਵੈਂਟ ਉੱਥੇ ਕਰਦਾ ਸੀ, ਮੈਨੂੰ ਪਤਾ ਸੀ ਵੀ ਆ ਜੀ ਸਲਮਾਨ ਖਾਨ ਨੂੰ ਦੇ ਦਿਓ ਜੀ, ਅੱਛਾ ਸਲਮਾਨ ਨਹੀਂ ਆ ਰਿਹਾ ਪਰਫਾਰਮੈਂਸ ਹੈ, ਅਕਸ਼ੇ ਨੂੰ ਪੁੱਛੋ, ਅੱਛਾ ਉਹ ਵੀ ਨਹੀਂ ਆ ਰਿਹਾ, ਅੱਛਾ ਸ਼ਾਹਰੁਖ ਭਾਈ ਫ੍ਰੀ ਹੈ ਕਿਆ। ਤੇ ਅਵਾਰਡਾਂ ਦਾ ਤਾਂ ਸਾਨੂੰ ਪਤਾ ਹੀ ਹੈ, ਪਤਾ ਕਿ ਚਲੋ ਐਕਟਰ ਨੇ ਚੈਨਲ ਨੂੰ ਪ੍ਰਮੋਟ ਕਰਨਗੇ, ਸੌਰੀ ਸਿੰਗਰ ਨੇ ਵੱਡੇ, ਐਕਟਰਾਂ ਨੂੰ ਤਾਂ ਦਿੰਦੇ ਹੀ ਨਹੀਂ ਇਹ, ਖੈਰ ਪਤਾ ਨਹੀਂ। ਅੱਛਾ, ਮਿੱਟੀ ਬਹੁਤ ਵੱਡੀ ਹਿੱਟ ਰਹੀ, ਮਿੱਟੀ ਨੇ ਬਹੁਤ ਇੱਕ ਉਹਨਾਂ ਟਾਈਮਾਂ 'ਚ ਪੰਜਾਬੀ ਫਿਲਮਾਂ ਵੀ ਘੱਟ ਬਣਦੀਆਂ ਸੀ, ਹਾਂ ਕਾਫੀ ਸਿਨੇਮਿਆਂ 'ਚ ਨਹੀਂ ਉਹੋ ਜਿਹੇ ਘੱਟ ਬਣਦੇ ਸੀ, ਪਰ ਉਸ ਤੋਂ ਬਾਅਦ ਵੀ ਅਗਰ ਦੇਖੀਏ ਤਾਂ ਮਿੱਟੀ ਵਰਗੀਆਂ 2-3 ਫਿਲਮਾਂ ਹੀ ਆਈਆਂ। ਹਾਂ ਬਿਲਕੁਲ। ਸਿਕੰਦਰ ਸੀਗੀ ਵਧੀਆ, ਬਿਲਕੁਲ ਠੀਕ ਹੈ, ਡਾਕੂਆਂ ਦਾ ਮੁੰਡਾ ਜਿਹਨੂੰ ਆਪਾਂ ਫਿਲਮ ਕਹਿੰਦੇ ਆ। ਅੱਛਾ, ਮੈਨੂੰ ਇੱਥੋਂ ਇੱਕ ਗੱਲ ਯਾਦ ਆਈ ਡਾਕੂਆਂ ਦੇ ਮੁੰਡੇ ਤੋਂ, ਕਿ ਅੱਜ ਕੱਲ੍ਹ ਪੰਜਾਬ ਦੇ ਵਿੱਚ ਕੋਈ ਜਿਹੜੇ ਬਹੁਤ ਟ੍ਰੈਂਡਿੰਗ ਸਿੰਗਰ ਨੇ, ਵਿਵਾਦਾਂ 'ਚ ਵੀ, ਮੈਂ ਸਿੱਧੂ ਬਾਈ ਦੀ ਗੱਲ ਕਰਨ ਲੱਗਿਆ ਸੀ। ਅੱਛਾ ਕਿ ਸਿੱਧੂ ਮੂਸੇ ਵਾਲੇ ਬਾਈ ਦੀ ਫੇਵਰੇਟ ਫਿਲਮ ਉਹ ਸੀ ਮਿੱਟੀ, ਜਿਹੜੀ 2010 'ਚ ਆਈ, ਤੇ ਜਿਹਦੇ ਵਿੱਚ ਰੱਬੀ ਵੀਰਾ ਐਜ਼ ਅ ਹੀਰੋ ਸਾਡੇ ਸਾਰਿਆਂ ਦੇ ਸਾਹਮਣੇ ਆਏ, ਮਿੱਕਾ ਤੇ ਹੋਰ ਵੀ ਕਲਾਕਾਰਾਂ ਨਾਲ ਇਹਨਾਂ ਦੀ ਜੋੜੀ ਬਣੀ ਉੱਥੇ। ਸੋ ਇੰਟਰਵਿਊ ਦੇ ਵਿੱਚ ਸਿੱਧੂ ਮੂਸੇਵਾਲਾ ਵੀਰਾ ਕਹਿੰਦਾ ਕਿ ਮੇਰੀ ਫੇਵਰੇਟ ਫਿਲਮ ਮਿੱਟੀ ਹੈ। ਹੁਣ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਜਦੋਂ ਵੀ ਉਹ ਫਿਲਮ ਆਈ ਸੀ, ਹਾਲਾਂਕਿ 10 ਸਾਲ ਹੋ ਗਏ, ਇੱਕ ਜਨਰੇਸ਼ਨ ਦਾ ਟਾਈਮ ਹੋ ਗਿਆ ਪੂਰਾ, ਪਰ ਕਿਆ ਬਾਤ ਹੈ, ਉਸ ਫਿਲਮ ਦੇ ਚਰਚੇ ਅੱਜ ਵੀ ਜੇ ਤੁਸੀਂ ਨਹੀਂ ਦੇਖੀ ਤਾਂ ਦੇਖ ਸਕਦੇ ਹੋ। ਹੁਣ ਤਾਂ ਇਹੋ ਜਿਹੇ ਹਾਲਾਤ ਨੇ ਵੀ ਉਹ ਅਵਾਰਡ ਤੋਂ ਵੱਡਾ ਤਾਂ ਮੈਨੂੰ ਸਿੱਧੂ ਮੂਸੇਵਾਲੇ ਦੀ ਇਹ ਗੱਲ ਲੱਗਦੀ ਹੈ, ਮਿੱਟੀ ਮੇਰੀ ਫੇਵਰੇਟ ਹੈ ਸਾਰੀ। ਨਹੀਂ, ਪਰ ਉਹ ਕਹਿੰਦੇ ਆ ਨਾ ਵੀ ਕੁਝ ਚੀਜ਼ਾਂ ਖਾਸ ਬੰਦਿਆਂ ਲਈ ਬਣੀਆਂ ਹੁੰਦੀਆਂ ਨੇ, ਤੇ ਮਿੱਟੀ ਉਹ ਚੀਜ਼ ਆ ਜਿਹਨੂੰ ਮਤਲਬ ਬਹੁਤ ਖਾਸ ਲੋਕਾਂ ਨੇ ਉਹ ਫਿਲਮ ਦੇਖੀ ਤੇ ਉਹ ਅੱਜ ਜ਼ਿਹਨ 'ਚ ਵਸੀ ਪਈ ਹੈ। ਉਦੋਂ ਦੇ ਪੂਰੇ ਯੂਥ ਨੇ ਬਹੁਤ ਐਪਰੀਸ਼ੀਏਟ ਕੀਤੀ ਸੀ। ਅੱਜ ਕੱਲ ਤਾਂ ਚਲੋ ਉਹਨਾਂ ਨੇ ਕੋਈ ਐਮਾਜ਼ਨ ਤੇ ਪਾਈ ਨਹੀਂ, ਹਨਾ, ਤੇ YouTube ਤੇ ਵੀ ਹੈ ਨਹੀਂ, ਤਾਂ ਕਰਕੇ ਅੱਜ ਦੇ ਯੂਥ ਤੱਕ ਉਹ ਪਹੁੰਚਦੀ ਤਾਂ ਸ਼ਾਇਦ ਅੱਜ ਦੇ ਯੂਥ ਦੀ ਵੀ ਫੇਵਰੇਟ ਹੁੰਦੀ। ਅੱਛਾ, ਪਰ ਤੁਸੀਂ ਸ਼ੂਟਰ ਦਾ ਜ਼ਿਕਰ ਕੀਤਾ, ਸ਼ੂਟਰ ਬਹੁਤ ਚਰਚਾ 'ਚ ਰਹੀ, ਤੁਹਾਡਾ ਕੈਰੈਕਟਰ ਜੋ ਤੁਸੀਂ ਕੀਤਾ ਉਹ ਬੜਾ ਚਰਚਾ 'ਚ ਰਿਹਾ, ਤੇ ਹੁਣ ਫਿਲਮ ਲੀਕ ਵੀ ਹੋ ਗਈ ਤੇ ਉਹਦਾ ਕਾਫੀ ਦਿੱਕਤ ਆਈ ਸਾਨੂੰ, ਖਮਿਆਜਾ ਭੁਗਤਣਾ ਪਿਆ ਪ੍ਰੋਡਿਊਸਰ ਨੂੰ ਯਾਰ। ਪਰ ਹੁਣ ਤੁਹਾਨੂੰ ਲੱਗਦਾ ਵੀ ਉਹ ਥੀਏਟਰਾਂ 'ਚ ਤੁਸੀਂ ਲੈ ਆਉਂਗੇ? ਨਹੀਂ, ਮੈਂ ਤਾਂ ਕੀ ਲਿਆ ਸਕਦਾ, ਮੈਂ ਤਾਂ ਇੱਕ ਗੈਸਟ ਅਪੀਅਰੈਂਸ ਰੋਲ ਸੀ, ਬਟ ਪ੍ਰੋਡਿਊਸਰ ਜਿਹੜੀ ਆ ਟੀਮ ਬਿਲਕੁਲ ਪੋਜ਼ਿਟਿਵ ਹੈ ਵੀ ਉਹ ਫਿਲਮ ਥੀਏਟਰਾਂ 'ਚ ਆਊਗੀ। ਮੇਰੀ ਹੁੰਦੀ ਆ ਗੱਲ, ਉਦਣ ਮਨੀਸ਼ਾਨੀ ਭਾਜੀ ਵੀ ਖੜੇ ਸੀਗੇ, ਉਹਨਾਂ ਨਾਲ ਵੀ ਗੱਲ ਹੋਈ, ਉਹ ਕਹਿੰਦੇ ਲੱਗੂਗੀ। ਪਰ ਦੁੱਖ ਤਾਂ ਹੁੰਦਾ ਕਿ ਐਡੀ ਵੱਡੀ ਫਿਲਮ ਰੁਕ ਗਈ, ਉਹਦੀ ਜਿਹਦਾ ਬਹੁਤ ਵੱਡਾ ਕਰੇਜ ਸੀ ਲੋਕਾਂ ਦੇ ਯਾਰ। ਉਹ ਦੁੱਖ ਵੀ ਹੈ, ਔਰ ਉਹ ਬੰਦਿਆਂ ਲਈ ਜ਼ਿਆਦਾ ਦੁੱਖ ਹੈ ਜਿਨ੍ਹਾਂ ਨੇ ਮਿਹਨਤ ਕੀਤੀ, ਕਿਵੇਂ ਡਾਇਰੈਕਟਰ ਸੀ ਨਾ, ਉਹਨਾਂ ਨੇ ਉਹ ਖੁਸ਼ ਬਹੁਤ ਮਿਹਨਤ ਕੀਤੀ ਹੋਵੇ, ਹਨਾ। ਗੁਰਪ੍ਰੀਤ ਭੁੱਲਰ ਨੇ ਡਾਇਲੋਗ ਬਹੁਤ ਵਧੀਆ ਡਾਇਲੋਗ ਲਿਖੇ, ਈਵਨ ਉਹ ਆਪਣਾ ਵਿਜੇ ਨੇ ਵੀ ਬਹੁਤ ਮਿਹਨਤ ਕੀਤੀ, ਜਿਵੇਂ ਐਕਟਰ ਨਹੀਂ ਹੋ ਕੇ ਵੀ ਉਹਨੇ ਵਧੀਆ ਕੰਮ ਕੀਤਾ ਕਰੈਕਟਰ ਚਾਉਣ ਲਈ। ਅੱਛਾ ਰੱਬੀ ਵੀਰੇ, ਇੱਕ ਗੱਲ ਹੋਰ ਕਿ ਤੁਸੀਂ 15 ਸਾਲ ਤੋਂ ਐਜ਼ ਅ ਪ੍ਰੋਫੈਸ਼ਨਲ ਮਾਡਲ, ਐਕਟਰ, ਹੀਰੋ ਕੰਮ ਕਰ ਰਹੇ ਹੋ, ਪਰ ਅਜੇ ਵੀ ਸਾਡੀ ਇੰਡਸਟਰੀ ਸਿੰਗਰਾਂ ਦੀ ਗੁਲਾਮ ਹੋਈ ਪਈ ਆ। ਹਾਲਾਂਕਿ ਮੈਨੂੰ ਲੱਗਦਾ ਵੀ ਇੱਕਾ ਦੁੱਕਾ ਸਿੰਗਰ ਨੇ ਜਿਨ੍ਹਾਂ ਦੀਆਂ ਫਿਲਮਾਂ ਨੇ ਪੈਸੇ ਮੋੜੇ ਹੋਣਗੇ, ਉਹ ਵੀ ਕਿਸੇ ਫਿਲਮ ਨੇ, ਇਹ ਜਾਣਦੇ ਹੋਏ ਵੀ ਕਿ ਸਿੰਗਰਾਂ ਦੀ ਫਿਲਮ ਫਲॉप ਹੋਣੀ ਤੈਅ ਆ, ਫਿਰ ਵੀ ਤੁਹਾਨੂੰ ਲੱਗਦਾ ਵੀ ਸਿੰਗਰ ਅਸਲੀ ਐਕਟਰਾਂ ਦਾ ਹੱਕ ਖੋ ਕੇ ਜਾ ਰਹੇ? ਨਹੀਂ ਯਾਰ, ਐਕਚੁਅਲੀ ਸਿੰਗਰ ਕੋਈ ਹੱਕ ਨਹੀਂ ਹੁੰਦੇ, ਹਨਾ। ਜਦੋਂ ਇੱਕ ਸਿੰਗਰ ਆਉਂਦਾ, ਟੇਪ ਕਰਦਾ ਸੀ ਪਹਿਲਾਂ, ਹਨਾ, ਟੇਪਾਂ ਦੇ ਤਾਂ ਬਹੁਤ ਬਜਟ ਹੁੰਦੇ ਸੀ। ਅੱਜ ਕੱਲ ਵੀ ਕਈ ਵਾਰ ਇੱਕ ਗਾਣਾ ਨਹੀਂ ਚੱਲਦਾ, ਦੂਜਾ ਨਹੀਂ ਚੱਲਦਾ, ਤੀਜਾ ਨਹੀਂ, ਉਹ ਵਿਚਾਰੇ ਲਾਉਂਦੇ ਰਹਿੰਦੇ ਨੇ ਪੈਸੇ, ਫਿਰ ਉਹਨਾਂ ਦਾ ਗਾਣਾ ਚੱਲ ਜਾਂਦਾ, ਠੀਕ ਹੈ, ਫਿਰ ਉਹਨਾਂ ਨੂੰ ਹੱਕ ਉਹਨਾਂ ਦਾ ਵੀ ਬਣਦਾ ਵੀ ਉਹਨਾਂ ਨੂੰ ਕੰਮ ਮਿਲੇ। ਤੇ ਦੂਜੀ ਸਾਡੇ ਜਿਹੜੇ ਪ੍ਰੋਡਿਊਸਰਸ ਨੇ ਜਾਂ ਡਾਇਰੈਕਟਰ ਨੇ, ਇਹਨਾਂ ਨੂੰ ਇੱਕ ਇਹਨਾਂ ਦੇ ਦਿਮਾਗ 'ਚ ਬਸਿਆ ਵੀ ਅੱਛਾ ਯਾਰ ਫਲਾਨਾ ਹੈ, ਉਹਦੀ ਨਾ ਇੰਸਟਾਗ੍ਰਾਮ ਤੇ ਜਦੋਂ ਵੀ ਪੋਸਟ ਪਾਉਂਦਾ ਉਹਦੇ ਜੀ ਲੱਖ ਵਿਊ ਲਾਈਕ ਉਹਦੇ ਜਾਂ ਇਹ ਹੈ, ਜਾਂ ਇਹਨੂੰ ਇੰਨੇ ਲੋਕ ਫੋਲੋ ਕਰਦੇ ਨੇ, ਪਰ YouTube ਤੇ ਫੋਲੋ ਕਰਦੇ, ਜਾਂ ਉਹ ਫ੍ਰੀ ਦੇ ਵਿੱਚ ਆਪਾਂ ਗਾਣਾ ਸੁਣ ਲੈਣਾ ਤੇ 200-250 ਰੁਪਏ ਥੀਏਟਰ 'ਚ ਜਾ ਕੇ ਖਰਚ ਕਰਨ 'ਚ ਬਹੁਤ ਫਰਕ, ਵੱਖਰੀ ਗੱਲ ਹੈ। ਇਸ ਲਈ ਫਿਲਮਾਂ ਨਹੀਂ ਚੱਲਦੀਆਂ, ਕਿਉਂਕਿ ਦੇਖੋ ਜੇ ਹੁਣ ਜਦੋਂ ਆਪਾਂ ਛੋਟਾ ਜਿਹਾ ਕੰਮ ਦੇਖੀਏ, ਮੰਨ ਲਓ ਤੁਹਾਡੇ ਕੋਲ ਗੱਡੀ ਹੋਣੀ ਆ, ਤੁਸੀਂ 10 ਮਕੈਨਿਕਾਂ ਕੋਲੋਂ ਠੀਕ ਕਰਾਈ ਹੋਣੀ, ਪਰ ਇੱਕ ਮਕੈਨਿਕ ਕਹਿਣਾ ਯਾਰ ਇਹ ਸਾਲਾ ਇਹਦੇ ਕੋਲ ਇਹਦਾ ਗੱਡੀ ਨੂੰ ਹੱਥ ਲੱਗਦਾ, ਸਾਡੀ ਗੱਡੀ ਭੱਜਦੀ ਆ, ਬਾਕੀ ਐਵੇਂ ਆ, ਉਹੀ ਐਕਟਰਾਂ ਦਾ ਹੁੰਦਾ ਐਕਸਪੀਰੀਅੰਸ ਹੁੰਦਾ, ਉਹਨਾਂ ਦਾ ਉਸ ਚੀਜ਼ ਤੇ ਪਕੜ ਹੁੰਦੀ ਆ। ਸਿੰਗਰ ਤਾਂ ਇੱਕੋ ਹੀ ਹੁੰਦਾ, ਬਾਕੀ ਤਾਂ ਐਕਟਰ ਹੀ ਹੁੰਦੇ ਸਾਰੇ ਫਿਲਮ 'ਚ। ਅੱਛਾ, ਇੱਕ ਗੱਲ ਹੋਰ ਰੱਬੀ ਵੀਰੇ, ਬਹੁਤ ਟਾਈਮ ਇੰਡਸਟਰੀ 'ਚ ਤੁਸੀਂ ਸਪੈਂਡ ਕਰ ਲਿਆ,
ਜਦੋਂ ਇੰਡਸਟਰੀ ਪਿਛਲੇ ਚਲੋ 5-7 ਸਾਲਾਂ ਤੋਂ ਤਾਂ ਕਾਫੀ ਹਾਈਪ ਦੇ ਵਿੱਚ ਹੈ, ਪਰ ਇੱਕ ਦੌਰ ਇਹੋ ਜਿਹਾ ਸੀ ਜਦੋਂ ਤੁਸੀਂ ਮਾਡਲ ਐਜ਼ ਅ ਮਾਡਲ ਗਾਣੇ ਕਰਦੇ ਸੀ, ਹਾਂ ਉਦੋਂ ਫਿਲਮਾਂ ਦਾ ਕੋਈ ਐਡਾ ਸਕੋਪ ਹੈ ਨਹੀਂ ਸੀ ਪੰਜਾਬੀ ਇੰਡਸਟਰੀ 'ਚ ਖਾਸ ਕਰਕੇ। ਉਦੋਂ ਡਰ ਨਹੀਂ ਲੱਗਦਾ ਸੀ ਵੀ ਯਾਰ ਮੈਂ ਕਿਹੜਾ ਕਰੀਅਰ ਚੁਣ ਲਿਆ, ਮੈਨੂੰ ਪਤਾ ਨਹੀਂ ਅੱਗੇ ਮੈਨੂੰ ਫਿਊਚਰ 'ਚ ਕੁਝ ਆਊਟਪੁੱਟ ਦਊਗਾ ਜਾਂ ਨਹੀਂ ਦਊਗਾ? ਮੈਂ ਦੇਖੋ ਸਿੰਪਲ ਜੀ ਗੱਲ ਕਰ ਦੱਸਾਂ ਤੁਹਾਨੂੰ, ਮੈਂ ਇੱਕ ਮਿਡਲ ਕਲਾਸ ਜੱਟ ਕਿਸਾਨ ਬੰਦਾ, ਠੀਕ ਹੈ, ਇੱਥੇ ਖੇਤੀ ਕਰਦੇ ਸੀ, ਕੁਛ ਗ੍ਰੈਜੂਏਸ਼ਨ ਕੀਤੀ ਉੱਥੋਂ ਸਿੱਖ ਨੈਸ਼ਨਲ ਕਾਲਜ ਬੰਗਾ ਤੋਂ, ਉਸ ਤੋਂ ਬਾਅਦ ਕੁਛ ਹਾਲਾਤਾਂ ਦਾ ਬਸ ਮੈਂ ਬੰਬੇ ਚਲਾ ਗਿਆ, ਉੱਥੇ ਇੱਕ ਐਕਟਰ ਬਣ ਗਿਆ। ਜਦੋਂ ਉੱਥੇ ਮੈਂ ਐਕਟਰ ਬਣਿਆ ਉਸ ਤੋਂ ਬਾਅਦ ਚਲੋ ਮੈਨੂੰ ਫਿਲਮਾਂ ਵੀ ਮਿਲੀਆਂ ਤੇ ਆ ਵੀ ਮਿਲਿਆ ਹੈ ਨਾ, ਗਾਣੇ ਵੀ ਮਿਲੇ, ਪਰ ਮੈਨੂੰ ਇਹ ਪਤਾ ਸੀ ਵੀ ਆਪਾਂ ਤਾਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਚੱਲ ਜੀ ਆਪਾਂ ਕੰਮ ਤਾਂ ਕਰੇ ਲੈਣਾ। ਕੀ ਬਾਤ ਹੈ। ਤੇ ਉਹ ਡਰ ਨਹੀਂ ਲੱਗਾ, ਮੈਨੂੰ ਪਤਾ ਸੀ ਮੈਂ ਜਿਮ ਕਰਾਉਣਾ, ਮੈਂ ਜਿਮ ਵੀ ਖੋਲ ਲੂੰਗਾ, ਜੇ ਕੁਛ ਨਹੀਂ ਕੁਛ ਨਾ ਕੁਛ ਤਾਂ ਸਰਵਾਈਵ ਬਾਹਰ ਕਰ ਹੀ ਟਰੱਕ ਚਲਾ ਲਾਂਗੇ ਯਾਰ, ਇੱਥੇ ਸਬਜ਼ੀਆਂ ਲਾ ਲਾਂਗੇ ਖੇਤਾਂ ਪਰ ਹੋਰ ਪੱਕਾ ਕੀ। ਫੈਸਲਾ ਕਦੋਂ ਲਿਆ ਵੀ ਹੁਣ ਤਾਂ ਰੱਬੀ ਕੰਡੋਲਾ ਐਜ਼ ਅ ਹੀਰੋ, ਐਜ਼ ਅ ਆਰਟਿਸਟ, ਐਜ਼ ਐਨ ਐਕਟਰ ਹੀ ਕੰਮ ਕੰਟੀਨਿਊ ਕਰੂਗਾ ਲਾਈਫ 'ਚ? ਮਿੱਟੀ ਤੋਂ ਬਾਅਦ ਜਦੋਂ ਜਤਿੰਦਰ ਨੇ ਉੱਥੇ ਸਟੋਰੀ ਸੁਣਾਈ, ਉਹ ਵੀ ਮੈਨੂੰ ਰੋਲ 'ਚ ਆਉਂਦੇ ਕਈ ਪੜਾਅ ਨਿਕਲੇ ਹਨਾ, ਹੋਰ ਬੰਦੇ ਸੀਗੇ, ਫਿਰ ਮੈਂ ਆ ਗਿਆ। ਚਲੋ ਮੇਰੇ ਕੋਲ ਡਾਇਲੋਗ ਘੱਟ ਸੀ ਮਿੱਟੀ 'ਚ, ਜਤਿੰਦਰ ਨੇ ਬਹੁਤ ਮਿਹਨਤ ਕੀਤੀ ਮੇਰੇ ਕਰੈਕਟਰ ਤੇ, ਉਹ ਨਿਕਲ ਕੇ ਵੀ ਆਇਆ ਜੀ। ਤੇ ਉਸ ਤੋਂ ਮੈਨੂੰ ਸੀਗਾ ਵੀ ਸਭ ਤੋਂ ਜ਼ਿਆਦਾ ਐਪਰੀਸ਼ੀਏਸ਼ਨ ਮਿਲੂਗਾ ਟੁੰਡੇ ਨੂੰ। ਫਿਲਮ 'ਚ ਜਦੋਂ ਅਸੀਂ ਸ਼ੂਟ ਕਰਦੇ ਮੈਨੂੰ ਸੀ ਐਪਰੀਸ਼ੀਏਸ਼ਨ ਮਿਲੂ ਟੁੰਡੇ ਨੂੰ, ਵੀ ਇਹ ਕਮਾਲ ਕਰੀ ਜਾਂਦਾ। ਬਿਲਕੁਲ, ਪਰ ਉਲਟਾ ਹੋਇਆ। ਵਕਾਰ ਲਾਲੀ ਉਹ ਵੀ ਕਮਾਲ ਕਰੀ ਜਾਂਦਾ, ਮੀਕਾ ਵੀ, ਭੂਆ ਕਿਹੜੀ ਤੁਹਾਡੀ ਭੂਆ, ਉਹਦੇ ਡਾਇਲੋਗ ਇਹ ਸੀ ਇੱਥੇ ਪਿੰਡ ਉਜੜਿਆ ਜਾਂਦਾ ਕੁੱਤੀ ਨੂੰ ਹੱਗਣ ਪਿਆ। ਮੇਰੇ ਕੋਈ 17 18 20 ਲਾਈਨਾਂ ਸੀਗਾ, ਮੈਨੂੰ ਸਭ ਤੋਂ ਸਾਰੀ ਪੂਰੀ ਟੀਮ ਨੂੰ ਮੈਂ ਚੌਥੇ ਨੰਬਰ ਤੇ ਸੀ, ਵੀ ਇਹਨੂੰ ਲਖਵਿੰਦਰ ਨੂੰ ਤਾਂ ਚੌਥੇ ਨੰਬਰ ਤੇ ਫਾਇਦਾ ਹੋਊਗਾ, ਪਰ ਉਹਦਾ ਫਰਕ ਇਹ ਹੈ ਮੈਂ ਲਖਵਿੰਦਰ ਤੋਂ ਰੱਬੀ ਕਰਤਾ ਮੈਨੂੰ ਮਿੱਟੀ। ਬਿਲਕੁਲ ਡੈਫੀਨਿਟਲੀ। ਮੈਂ ਇਹੀ ਕੁਐਸਚਨ ਮੈਂ ਦੱਸਣਾ ਵੀ ਚਾਹੁੰਦਾ ਕਿ ਵੈਸੇ ਤਾਂ ਵੀਰੇ ਦਾ ਨਾਮ ਲਖਵਿੰਦਰ ਕੰਡੋਲਾ, ਪਰ ਉਸ ਕੈਰੈਕਟਰ ਨੇ ਇੰਨਾ ਵਧੀਆ ਇਹਨਾਂ ਦਾ ਕੈਰੈਕਟਰ ਛਾਪ ਛੱਡ ਗਿਆ ਸਾਰਿਆਂ ਦੇ ਮਨਾਂ 'ਚ ਕਿ ਲਖਵਿੰਦਰ ਤੋਂ ਰੱਬੀ ਹੋ ਗਏ। ਸੋ ਮੈਨੂੰ ਲੱਗਦਾ ਇਦੋਂ ਵੱਡੀ ਦੇਣ ਤਾਂ ਦੇ ਨਹੀਂ ਸਕਦੇ ਕਿ ਐਡਾ ਵੱਡਾ ਨਾਂ ਦੇ ਗਈ। ਇਹ ਜਤਿੰਦਰ ਦੇ ਨਾਮ ਦਿੱਤਾ ਸੀ ਮੈਨੂੰ, ਬਟ ਇਹ ਕਿਉਂਕਿ ਨਾਮ ਜਿਹੜਾ ਨਾ ਪਛਾਣਿਆ, ਮੈਂ ਮਿੱਟੀ ਤੋਂ ਲੈ ਕੇ ਕਾਫੀ ਦੇਰ ਤੱਕ ਲਖਵਿੰਦਰ ਦੇ ਨਾਮ ਨਾਲ ਹੀ, ਹੁਣ ਮਿੱਟੀ ਵਿਰਾਸਤ ਬੱਬਰਾਂ ਜੀ ਮੈਂ ਪਹਿਲੀ ਵਾਰ ਰੱਬੀ ਕੰਡੋਲਾ ਕਰਤਾ। ਮੈਂ ਜਿਹੜਾ ਇੰਡਸਟਰੀ ਦਾ ਬੰਦਾ, ਜੋ ਕੋਈ ਬਾਹਰਲਾ ਮਿਲਦਾ, ਉਹ ਰੱਬੀ ਤੋਂ ਬਿਨਾਂ ਗੱਲ ਹੀ ਨਹੀਂ ਕਰਦੇ, ਤੇ ਨਾਮ ਤਾਂ ਪਛਾਣ ਹੈ ਨਾ, ਨਾਮ ਪਛਾਣ। ਉਹਨੇ ਇੱਕ ਵਾਰੀ ਲੱਗਾ ਯਾਰ ਮੈਂ ਦੱਸਦਾ ਰਹਿੰਦਾ ਲਖਵਿੰਦਰ ਹਨਾ, ਲੋਕਾਂ ਨੂੰ ਤਾਂ ਰੱਬੀ ਕਹੀ ਜਾਂਦੇ ਆ, ਉਹ ਉਧਰ ਬਠਿੰਡੇ ਵਾਲ ਵੀ ਚਲ ਗਿਆ, ਉਹ ਰੱਬੀ ਬਾਈ ਹੈ ਨਾ, ਰੱਬੀ ਆਹੀ ਕਰਦੇ ਰਹਿੰਦੇ। ਮੈਂ ਸਾਲਾ ਜਿਹੜੀ ਚੀਜ਼ ਆਪਾਂ ਨੂੰ ਪਛਾਣਦੇ ਆ ਲੋਕ ਜਿਸ ਨਾਮ ਨਾਲ, ਔਰ ਮੇਰੇ ਲਈ ਬਹੁਤ ਵੱਡੀ ਗੱਲ ਹੈ ਕਿ ਮਿੱਟੀ ਤੋਂ ਬਾਅਦ ਆ ਮੈਨੂੰ ਹੁਣੇ ਹੀ, ਮੈਂ ਉਧਰ ਸਬਵੇ ਲੈਣ ਜਾਂਦਾ ਸੀ, ਮੈਂ ਸੋਚਿਆ ਗੱਡੀ 에ਅਰਪੋਰਟ ਦੇ ਇੱਧਰ ਲਾ ਦਵਾਂ ਵੀ ਟ੍ਰੈਫਿਕ ਬਹੁਤ ਹੈ, ਮੂੰਹ ਤੇ ਮਾਸਕ ਅੱਜ ਕੱਲ੍ਹ ਜਿਹੜਾ ਪਤਾ ਲੱਗਦਾ ਕਹਿੰਦਾ ਮੈਂ ਜਾ ਕੇ ਕਰ ਲਵਾਂ। ਮੈਂ ਹਲੇ ਉਤਰਿਆ, ਮੈਂ ਮਾਸਕ ਪਾਉਣ ਹੀ ਲੱਗਾ ਸੀ, ਤਾਂ ਸ਼ੈਵਲਟ 'ਚ ਦੋ ਮੁੰਡੇ ਆ ਕੇ ਰੁਕੇ, ਰੱਬੀ ਬਾਈ, ਮੈਂ ਕਿਹਾ ਉਤਰੇ ਫੋਟੋ ਲਈਆਂ, ਮੈਂ ਲੋਕੀ ਕਹਿੰਦੇ ਰੱਬੀ ਹੈ। ਕੀ ਬਾਤ ਹੈ। ਤਾਂ ਇਹ ਮੇਰੇ ਲਈ ਤਾਂ ਖੈਰ ਉਹ ਫਿਲਮ, ਮਤਲਬ ਮੈਂ ਨਹੀਂ ਸਮਝਦਾ ਕਿ ਕਿਸੇ ਵੀ ਐਕਟਰ ਨੂੰ ਅਵਾਰਡ ਹੀ ਹੋਗੀ ਤੁਹਾਡੇ ਲਈ ਇੱਕ ਤਰ੍ਹਾਂ ਦਾ, ਪੰਜਾਬ 'ਚ ਕਿਸੇ ਵੀ ਐਕਟਰ ਨੂੰ ਉਹੋ ਜਿਹੀ ਫਿਲਮ ਮਿਲੀ ਆ ਜੋ ਮੈਨੂੰ ਮਿਲੀ ਆ। ਉਸ ਤੋਂ ਬਾਅਦ ਮਿੱਟੀ ਵਿਰਾਸਤ ਬੱਬਰਾਂ ਦੀ ਪ੍ਰੋਪਰ ਤਰੀਕੇ ਨਾਲ ਨਹੀਂ ਪਾਈ ਲੋਕਾਂ ਦੇ ਸਾਹਮਣੇ, ਉਹਦੇ 'ਚ ਵੀ ਧੰਨਾ ਸਿੰਘ ਬੱਬਰ ਦਾ ਮੇਰਾ ਬੜਾ ਜ਼ਬਰਦਸਤ ਕੈਰੈਕਟਰ ਸੀ। ਮੈਂ ਕਹਿਣਾ ਚਾਹੂੰਗਾ ਕਿ ਤੁਸੀਂ ਉਹ ਫਿਲਮ ਦੁਬਾਰਾ ਵੀ ਦੇਖ ਸਕਦੇ ਹੋ, ਮਿੱਟੀ ਵਿਰਾਸਤ ਬੱਬਰਾਂ ਦੀ। ਸੋ ਬੜਾ ਅੱਛਾ ਕੈਰੈਕਟਰ ਸੀ ਉਸ ਵਿੱਚ ਵੀ, ਤਾਂ ਫਿਲਮ ਵੀ ਬੜੀ ਅੱਛੀ ਆ। ਅੱਛਾ, ਅਗਲਾ ਮੈਂ ਇਹ ਪੁੱਛਣਾ ਚਾਹੁੰਦਾ ਵੀਰੇ ਕਿ ਤੇ ਨੈਕਸਟ ਈਅਰ ਹੁਣ ਕੀ ਵੱਡਾ ਤੁਸੀਂ ਜਿਹੜਾ ਕਰਨ ਜਾ ਰਹੇ ਹੋ, ਕਿਉਂਕਿ ਮੈਂ ਇੱਕ ਤੁਹਾਡੀ ਫਿਲਮ ਦਾ ਜ਼ਿਕਰ ਕਰੂੰਗਾ ਗੁਲਾਮ, ਜਿਹਦੇ ਬਾਰੇ ਮੈਂ ਬਹੁਤ ਦੇਰ ਤੋਂ ਚਰਚੇ ਸੁਣ ਰਿਹਾ ਪਰ ਅਜੇ ਤੱਕ ਸਾਡੇ ਸਾਹਮਣੇ ਨਹੀਂ ਆਈ, ਤੇ ਇੱਕ ਤਾਂ ਉਹਦੇ ਬਾਰੇ ਵੀ ਦੱਸ ਦਿਓ, ਤੇ ਆਉਣ ਵਾਲੇ ਟਾਈਮ 'ਚ ਹੁਣ ਕਿਹੜੇ ਵੱਡੇ ਪ੍ਰੋਜੈਕਟ ਤੁਹਾਡੇ ਸਾਹਮਣੇ ਅਸੀਂ ਜਲਦੀ ਦੇਖ ਸਕਦੇ ਹਾਂ? ਦੇਖੋ ਗੁਲਾਮ ਜਿਹੜੀ ਆ ਉਹ ਮੈਨੂੰ ਲੱਗਦਾ ਨਹੀਂ, ਜੋ ਸੱਚ ਹੈ, ਪੰਜਾਬ ਦੀ ਆਉਣ ਵਾਲੇ ਟਾਈਮ ਸਭ ਤੋਂ ਵੱਡੀ ਐਕਸ਼ਨ ਫਿਲਮ ਹੋਊਗੀ। ਕੀ ਬਾਤ ਹੈ ਹਨਾ, ਬਹੁਤ ਐਕਸ਼ਨ ਫਿਲਮਾਂ ਬਣੀਆਂ, ਉਹੋ ਜਿਹਾ ਐਕਸ਼ਨ ਨਹੀਂ ਹੋਇਆ। ਦੂਜੀ ਅਗਰ ਆਪਾਂ ਸਟੋਰੀ ਜਾਨੇ, ਇੱਕ ਟਰੂ ਸਟੋਰੀ ਤੇ ਮੈਂ ਫਿਲਮ ਕੀਤੀ ਹੈ ਮਸੰਦ, ਲਿਖੀ ਵੀ ਮੈਂ ਹੀ ਹੈ, ਉਹ ਬਹੁਤ ਸੋਹਣੀ ਫਿਲਮ ਹੈ। ਫਿਰ ਉਸ ਤੋਂ ਮਗਰ ਹੀ ਉਹਦੇ ਆ ਗੁਰਚਰਨ ਬਕਸਰ, ਉਹ ਵੀ ਬਹੁਤ ਸੋਹਣੀ ਫਿਲਮ ਆ। ਮਤਲਬ ਲੈ ਦੇ ਕੇ ਮੈਂ ਨਾ ਕੁਲਜਿੰਦਰ ਸਿੱਧੂ ਭਾਜੀ ਦਾ ਬਾਰੇ ਇੱਕ ਦਿਨ ਅਖਬਾਰ 'ਚ ਪੜ੍ਹਦਾ ਸੀ, ਉਹ 'ਤੇ ਲਿਖਿਆ ਸੀ ਕੁਲਜਿੰਦਰ ਸਿੱਧੂ ਲਾਉਣਗੇ ਸਾਲ ਫਿਲਮਾਂ ਦੀ ਝੜੀ। ਮੈਂ ਕਿਹਾ ਯਾਰ ਫਿਲਮਾਂ ਦੀ ਝੜੀ ਕੀ ਹੁੰਦਾ, ਪਰ ਮੈਨੂੰ ਹੁਣ ਲੱਗਦਾ ਵੀ ਉਹਨਾਂ ਦੀ ਤਾਂ ਲੱਗੀ ਨਹੀਂ, ਸ਼ਾਇਦ ਮੇਰੀ ਲੱਗ ਜੂਗੀ। ਕੀ ਬਾਤ ਹੈ। ਪਰ ਇਹ ਆਪਾਂ ਕਹਿ ਸਕਦੇ ਵੀ ਇਹ ਚਾਰੇ ਸਾਨੂੰ 21 'ਚ ਮਿਲਣਗੀਆਂ ਜਾਂ ਕੋਈ 20 'ਚ ਵੀ ਆ ਸਕਦੀ ਹੈ?
ਬੀਚ ਤਾਂ ਮੈਨੂੰ ਹਾਲਾਤਾਂ ਤੇ ਡਿਪੈਂਡ ਕਰਦਾ। ਥੀਏਟਰ ਨਹੀਂ ਖੁੱਲਦੇ, ਜੇ ਖੁੱਲਦੇ ਲੋਕੀ ਜਾਂਦੇ ਨਹੀਂ, ਹੂੰ ਇਹ ਤਾਂ ਪੱਕੀ ਗੱਲ ਹੈ। ਤੇ ਮੈਂ ਨਹੀਂ ਚਾਹੂੰਗਾ ਮੇਰੀ ਕੋਈ ਫਿਲਮ ਜਿਹੜੀ ਆ, ਕਿਉਂਕਿ ਮਿੱਟੀ ਵਿਰਾਸਤ ਬੱਬਰਾਂ ਦੀ ਨਾ ਸੇਮ ਹੋਇਆ ਵੀ 23 ਅਗਸਤ ਨੂੰ ਰਿਲੀਜ਼ ਸੀ, 18 ਅਗਸਤ ਨੂੰ ਹੜ੍ਹ ਆ ਗਿਆ ਪੰਜਾਬ 'ਚ, ਹੂੰ ਹਨਾ। ਲੋਕਾਂ ਤੱਕ ਉਨੀ ਪਹੁੰਚੀ ਵੀ ਨਹੀਂ, ਜਿਹੜੀ ਸਾਡੀ ਆਡੀਅנס ਆ ਪਿੰਡਾਂ ਵਾਲੇ ਹਨਾ, ਜਿੱਦਾਂ ਐਗਜ਼ੈਕਟਲੀ ਉਹ ਜਦੋਂ ਜੱਟ ਦੇ ਖੇਤਾਂ 'ਚ ਪਾਣੀ ਆ ਗਿਆ, ਉਹਦੀ ਫਸਲ ਲੜ ਗਈ, ਉਹ ਫਿਲਮ ਨਹੀਂ ਦੇਖਦਾ, ਫਿਲਮ ਨਹੀਂ ਦੇਖਦਾ ਡੈਫੀਨਿਟਲੀ। ਜਾਂ ਉਹਦੇ ਨਾਲ ਹੀ ਖੇਤੀ ਨਾਲ ਹੀ ਕਿਸਾਨੀ ਨਾਲ ਹੀ ਜੁੜੇ ਸਾਡੇ ਦੂਜੇ ਕਲਾਸਿਸ ਨੇ, ਜੋ ਲੇਬਰ ਹੈ ਜਾਂ ਫਿਰ ਹਨਾ, ਇਹ ਤਾਂ ਸ਼ਹਿਰੀ ਆਡੀਅנס ਸਾਡੀ ਫਿਲਮ ਬਹੁਤ ਘੱਟ ਦੇਖਦੀ ਆ। ਉਹ ਹੁਣ ਪਹਿਲਾਂ ਦਲਜੀਤ ਨੂੰ ਦੇਖਦੀ ਸੀ ਜ਼ਿਆਦਾ, ਹੁਣ ਅਮਰਿੰਦਰ ਨੂੰ ਦੇਖਦੇ ਆ, ਉਹ ਐਮੀ ਨੂੰ ਦੇਖਣ ਲੱਗ ਗਏ ਆ। ਫਿਰ ਜੇ ਕਿਸੇ ਨੂੰ ਨਹੀਂ ਦੇਖਣ ਤਾਂ ਮੈਨੂੰ ਦੇਖਣਗੇ ਉਹ। ਸਾਡੀਆਂ ਫਿਲਮਾਂ ਉਹੀ ਜੱਟਾਂ ਜੁੱਟਾਂ ਵਾਲੀਆਂ, ਮੁਸ਼ਕਲ ਵਾਲੀਆਂ, ਪ੍ਰੋਬਲਮ ਵਾਲੀਆਂ ਫਿਲਮਾਂ ਘੱਟ ਦੇਖਦੇ ਆ ਜੀ। ਅੱਛਾ ਰੱਬੀ ਵੀਰੇ, ਇਹ ਸਵਾਲ ਮੇਰਾ ਆਲਮੋਸਟ ਹਰ ਇੱਕ ਐਕਟਰ ਨੂੰ ਹੁੰਦਾ, ਆਰਟਿਸਟ ਨੂੰ ਹੁੰਦਾ। ਕੋਈ ਇਹੋ ਜਿਹਾ ਟਾਈਮ ਆਇਆ ਜਦੋਂ ਰੱਬੀ ਨੇ ਇਹ ਸੋਚਿਆ ਸੀ ਵੀ ਯਾਰ ਕੁਇਟ ਕਰਦੇ ਹੁਣ, ਛੱਡ ਯਾਰ, ਤੀਰ ਨਿਸ਼ਾਨੇ ਤੇ ਲੱਗਿਆ ਨਹੀਂ? ਆਫਟਰ ਮਿੱਟੀ 10 ਸਾਲਾਂ ਦਾ ਗੈਪ ਆ, ਹਾਲਾਂਕਿ ਪਿਛਲੇ ਸਾਲ ਵਿਰਾਸਤ ਬੱਬਰਾਂ ਦੀ ਆਈ, ਵਿੱਚ ਵੀ ਤੁਹਾਡੇ ਪ੍ਰੋਜੈਕਟ ਕਾਫੀ ਆਉਂਦੇ ਰਹੇ। ਕਦੇ ਕੋਈ ਇਹੋ ਜਿਹਾ ਦੌਰ ਆਇਆ ਜਦੋਂ ਮਨ 'ਚ ਇਹ ਖਿਆਲ ਲੰਘਿਆ ਹੋਵੇ ਕਿ ਯਾਰ ਰੱਬੀ ਲੈਟਸ ਕੁਇਟ, ਛੱਡ ਯਾਰ ਕੁਝ ਹੋਰ ਦੇਖਦੇ ਆ? ਬਹੁਤ ਵਾਰ ਆਇਆ ਹੈ ਖਿਆਲ, ਮੈਂ ਈਵਨ ਟਰਾਈ ਵੀ ਕੀਤਾ ਸੀ ਵੀ ਛੱਡ ਦਿੰਦੇ, ਮੈਂ ਛੱਡ ਹੀ ਦਵਾਂ ਯਾਰ। ਹੁੰਦਾ ਕੀ ਆ ਯਾਰ, ਆਪਾਂ ਨੂੰ ਨਾ, ਮੈਨੂੰ ਇਹ ਚੀਜ਼ ਬੜੀ ਲੱਗਦੀ ਸੀ ਜਦੋਂ ਇੱਕ ਐਕਟਰ ਵਧੀਆ ਕੰਮ ਕਰ ਲੈਂਦਾ, ਉਹਨੂੰ ਪ੍ਰੋਡਿਊਸਰ ਡਾਇਰੈਕਟਰ ਅਪਰੋਚ ਕਰੇ ਤਾਂ ਉਹਨੂੰ ਜ਼ਿਆਦਾ ਵਧੀਆ ਲੱਗਦਾ। ਮੈਨੂੰ ਕੀਤਾ, ਅਪਰੋਚ ਕੀਤਾ, ਬਟ ਮੈਨੂੰ ਕਦੇ ਏ ਗ੍ਰੇਡ ਡਾਇਰੈਕਟਰਾਂ ਨੇ ਅਪਰੋਚ ਨਹੀਂ ਕੀਤਾ। ਸਮਝ ਗਿਆ ਹਨਾ। ਉਹ ਉਹਨਾਂ ਦੇ ਫੇਵਰੇਟ ਦਲਜੀਤ ਜਾਂ ਗਿੱਪੀ ਗਰੇਵਾਲ ਜਾਂ ਅਮਰਿੰਦਰ ਜਾਂ ਐਮੀ ਵਿਰਕ, ਸਿੰਗਰ ਸੋਚ ਭਾਰੀ ਰਹੀ ਹਨਾ। ਉਸ ਤੋਂ ਬਾਅਦ ਫਿਰ ਦੂਜਾ ਇੱਕ ਦੌਰ ਚੱਲ ਪਿਆ ਹਨਾ, ਗੁਰਨਾਮ ਭੁੱਲਰ ਲੈ ਲਓ, ਰਾਜਵੀਰ ਜਵੰਦਾ ਲੈ ਲਓ ਹਨਾ, ਤੇ ਜਾਰਡਨ ਸੰਧੂ ਲੈ ਲਓ, ਸਿੰਗਰ ਭਾਰੀ ਰਹਿੰਦੇ ਨੇ। ਤੇ ਜੇ ਕੋਈ ਸ਼ਹਿਰੀਮਾਨ ਨੂੰ ਲਈ ਗਏ, ਤੇ ਇਹ ਚੱਕਰ ਹੈ, ਇਹਦੀ ਇਹ ਪ੍ਰੋਬਲਮ ਹੈ ਜਾਂ ਉਹਨਾਂ ਨੂੰ ਐਕਟਰ ਸਮਝ ਨਹੀਂ ਆਉਂਦੇ। ਹੁਣ ਵੈਬ ਸੀਰੀਜ਼ਾਂ ਚੱਲੀਆਂ ਕਿ ਹੁਣ ਕੀਤੀ ਇੱਕ ਬਹੁਤ ਵੱਡੀ ਵੈਬ ਸੀਰੀਜ਼ ਸਾਈਨ, ਹੁਣ ਸ਼ਾਇਦ ਮੈਨੂੰ ਲੱਗਦਾ ਵੀ ਆਹ OTT ਪਲੇਟਫਾਰਮ ਜਿਹੜਾ ਇਹ ਤਾਂ ਪਰਫਾਰਮੈਂਸ ਦੇ ਡੈਫੀਨਿਟਲੀ ਥੀਏਟਰ ਵਾਲੇ। ਤੇ ਬਾਕੀ ਮੈਂ ਵੀ ਗੱਲ ਕਹਿਣੀ ਚਾਹੂੰਗਾ ਕਿ ਦੋ ਆਰਟਿਸਟ ਜਿਹੜੇ ਕਿ ਇਸ ਸਿੰਗਰਾਂ ਵਾਲੇ ਕ੍ਰਾਈਟੇਰੀਆ ਨੂੰ ਤੋੜ ਕੇ ਸਾਹਮਣੇ ਆਏ ਨੇ, ਤੇ ਇੱਕ ਨਾਂ ਆਉਂਦਾ ਰੱਬੀ ਵੀਰੇ ਦਾ ਤੇ ਦੂਜਾ ਆਉਂਦਾ ਦੇਵ ਖਰੋੜ ਬਾਈ ਦਾ। ਸੋ ਇਹ ਦੋ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਐਜ਼ ਅ ਹੀਰੋ ਕਾਫੀ ਕੁਝ ਦੇਖਿਆ, ਪਰ ਫਾਈਨਲੀ ਦੇ ਐਸਟੈਬਲਿਸ਼ देयर सेल्फ इन बॉलीवुड एज अ हीरो फाइनली। ਤੇ ਹੁਣ ਆਪਾਂ ਸਾਰੇ ਇਹਨਾਂ ਨੂੰ ਐਜ਼ ਅ ਹੀਰੋ ਜਾਣਦੇ ਹਾਂ, ਤੇ ਇਹ ਇੱਕ ਵੱਡਾ ਸੰਘਰਸ਼ ਆ, ਤੇ ਸਾਡੇ ਵਰਗਿਆਂ ਨੂੰ ਵੀ ਇਹਨਾਂ ਤੋਂ ਇਹ ਮੋਟੀਵੇਸ਼ਨ ਆ ਕਿ ਅਗਰ ਇਹ ਆ ਗਏ, ਸਟੈਂਡ ਕਰ ਗਏ, ਤਾਂ ਸ਼ਾਇਦ ਨਵੇਂ ਮੁੰਡਿਆਂ ਨੂੰ ਵੀ ਮੌਕਾ ਮਿਲ ਸਕਦਾ। ਤੇ ਹੁਣ ਵੀਰੇ 4 ਪ੍ਰੋਜੈਕਟ ਨੇ, ਕੀ ਹੁਣ ਮਾਈਂਡ 'ਚ ਚੱਲ ਰਿਹਾ? ਬੈਕ ਟੂ ਬੈਕ ਬਹੁਤ ਵੱਡੇ ਪ੍ਰੋਜੈਕਟ ਨੇ। ਪੰਜਵਾਂ ਕਿਹੜਾ ਕਰਨਾ? ਹਾਂ ਵੀ ਪੰਜਵਾਂ ਕਿਹੜਾ ਕਰਨਾ? ਹੁਣ ਇੱਕ ਵੈਬ ਸੀਰੀਜ਼ ਕੀਤੀ ਆ ਸਾਈਨ, ਬਹੁਤ ਉਹ ਮੈਨੂੰ ਲੱਗਦਾ ਕਾਫੀ ਵੱਡੇ ਲੈਵਲ ਦੀ ਬਣ, ਮਤਲਬ ਇਹ ਕਹਿ ਸਕਦਾ ਵੀ ਹੁਣ ਅਗਲਾ ਸਾਲ ਰੱਬੀ ਹੋਣੀ, ਝੜੀ ਲੱਗਣੀ ਆ। ਤੇ ਬਈ ਬਾਕੀ ਹੁਣ 4 ਤਾਂ ਇਹਨਾਂ ਨੇ ਦੱਸਤੀਆਂ ਕਿ ਆਉਣੀਆਂ ਨੇ, ਤੇ 5ਵੀਂ ਤਾਂ ਫਿਰ ਹੁਣ ਮੈਂ ਸ਼ੂਟਰ ਵੀ ਸ਼ਾਮਿਲ ਕਰ ਹੀ ਲਵਾਂ ਕਿ ਇੱਕ ਵਾਰ ਫੇਰ ਅਸੀਂ ਸ਼ੂਟਰ 'ਚ ਤੁਹਾਨੂੰ ਦੇਖਾਂਗੇ। ਹਾਂ ਉਹਨਾਂ ਕੋ ਪਾਰਟ। ਅੱਛਾ, ਸ਼ੂਟਰ ਦੇ ਵਿੱਚ ਤੁਹਾਨੂੰ ਬਹੁਤ ਅਸੀਂ ਸਾਰੇ ਮਤਲਬ ਐਕਸਪੈਕਟ ਨਹੀਂ ਕੀਤਾ ਸੀ ਕਿਸੇ ਨੇ ਕਿ ਉਹ ਕੈਰੈਕਟਰ ਤੁਸੀਂ ਕਰੋਗੇ, ਹਾਲਾਂਕਿ ਐਜ਼ ਅ ਹੀਰੋ ਤੁਸੀਂ ਆਉਂਦੇ ਹੋ, ਤੇ ਉਹ ਕਿੱਦਾਂ ਫਿਰ ਤੁਸੀਂ ਉਹਦੇ ਲਈ ਯੈਸ ਕਿੱਦਾਂ ਕੀਤੀ? ਯਾਰ ਉਹ ਮੈਂ ਐਕਚੁਅਲੀ ਪਹਿਲਾਂ ਤਾਂ ਮੈਨੂੰ ਸੁੱਖੇ ਬਾਰੇ ਬਾਹਲਾ ਹੀ ਪਤਾ ਸੀ ਨਾ, ਮੈਂ ਬੰਬੇ ਸੀਗਾ ਜਦੋਂ ਉਹਦਾ ਐਨਕਾਊਂਟਰ ਵਗੈਰਾ ਹੋਇਆ। ਹੁਣ ਤਾਂ ਮੈਂ ਪੜ੍ਹਦਾ ਤਾਂ ਮੈਨੂੰ ਕਈ ਗੈਂਗਸਟਰ ਸਾਹਮਣੇ ਆਏ ਜਿਹੜੇ ਹੋਏ, ਉੱਥੇ ਘੱਟ ਪਤਾ ਲੱਗਦਾ। ਫਿਰ ਇੱਕ ਦਿਨ ਇੱਦਾਂ ਹੀ ਫੋਨ ਆਇਆ, ਪੇਜ ਤੋਂ ਨੰਬਰ ਲੈ ਕੇ ਕਿਸੇ ਨੇ ਕਾਲ ਕੀਤਾ ਮੈਨੂੰ, ਤੇ ਮੈਸੇਜ ਕੀਤਾ ਵੀ ਫਿਲਮ ਕਰ ਰਹੇ ਆ। ਮੈਂ ਉਹਨੂੰ ਨੰਬਰ ਭੇਜਿਆ, ਮੁੰਡੇ ਨੇ ਮੈਨੂੰ ਫੋਨ ਕੀਤਾ, ਮੈਂ ਉਹਨੂੰ ਕਿਹਾ ਯਾਰ 4-5 ਸੀਨ ਤਾਂ ਨਹੀਂ ਕਰਨੇ, ਮਾੜੀਆਂ ਫਿਲਮਾਂ ਨਹੀਂ ਕੀਤੀਆਂ, 4-5 ਸੀਨ ਕਿਉਂ ਕਰੂੰਗਾ। ਹਾਂ, ਤੇ ਹੁਣ ਤਾਂ ਚਲੋ ਕੰਮ ਵੀ ਸੀਗਾ, ਮਿੱਟੀ ਵਿਰਾਸਤ ਬੱਬਰਾਂ ਦੀ ਵੀ ਰਿਲੀਜ਼ ਹੋਣ ਵਾਲੀ ਸੀ। ਉਹ ਕਹਿੰਦੇ ਇੱਕ ਵਾਰ ਮਿਲ ਲਓ। ਫਿਰ ਮੈਂ ਮਿਲਿਆ, ਉਹਨਾਂ ਨੇ ਮੈਨੂੰ ਬਹਿ ਕੇ ਮੈਨੂੰ ਦੱਸਿਆ ਇੱਦਾਂ ਤਾਂ ਫਿਰ ਉਹਨਾਂ ਨੇ ਕੁਝ ਗੱਲਾਂ ਦੱਸੀਆਂ ਯਾਰ ਕਿ ਇਹ ਡ੍ਰੀਮ ਆ ਕਿਸੇ ਦਾ, ਜੇ ਤੂੰ ਮੈਂ ਇਹ ਰੋਲ ਕਰਾਂ ਤਾਂ ਕਿਸੇ ਦਾ ਡ੍ਰੀਮ ਹੈ। ਮੈਨੂੰ ਲੱਗਾ ਕਿ ਅਸੀਂ ਯਾਰ ਦੇਖਦੇ ਹੁੰਦੇ ਸੀ ਉਦੋਂ, ਜਦੋਂ ਮਿੱਟੀ, ਉਦੋਂ ਤੋਂ ਇਹ ਸੀਗਾ ਯਾਰ ਕਿ ਕਦੇ ਫਿਲਮ ਬਣੂਗੀ ਤਾਂ ਮੈਨੂੰ ਫਿਰ ਉਹ ਚੀਜ਼ ਜਿਹੜੀ ਆ ਮੈਨੂੰ ਲੱਗੀ ਦਿਲ ਨੂੰ। ਮੈਂ ਯਾਰ ਇਹ ਮਤਲਬ ਮੈਨੂੰ ਉਦੋਂ ਤੋਂ ਪਿਆਰ ਕਰਦੇ ਆ। ਕੀ ਬਾਤ। ਹੁਣ ਤਾਂ ਮੈਂ ਵੀ ਭੁੱਲ ਗਿਆ ਵੀ ਰੱਬੀ ਆ, ਪਰ ਇਹਨਾਂ ਲਈ ਅੱਜ ਵੀ ਮੈਂ ਰੱਬੀ ਆ ਬਿਲਕੁਲ, ਹਨਾ। ਫਿਰ ਮੈਂ ਕਿਹਾ ਚੱਲ ਵੀ ਜੋ ਵੀ ਹੈਗਾ, ਉਹਨਾਂ ਨੇ ਇਹ ਵੀ ਈਵਨ ਕਿਹਾ ਸੀ ਮੈਨੂੰ ਵੀ ਤੁਸੀਂ ਜੇ 5-7 ਸੀਨ ਹੋਰ ਬਣਾਉਣੇ ਵਧਾ ਲਓ, ਵੀ ਤੁਸੀਂ ਦੇਖ ਲਓ ਕੀ ਕਰਨਾ, ਇੱਕ ਰੋਲ ਤੁਸੀਂ ਵੀ ਕਰਨਾ ਹਰ ਕੰਡੀਸ਼ਨ 'ਚ। ਫਿਰ ਮੈਂ ਕਹਿੰਦਾ ਯਾਰ ਸੀਨ ਵਧਾਉਣਾ ਮਤਲਬ ਸਟੋਰੀ ਰਾਈਟਰ ਨਾਲ ਧੱਕਾ ਕਰਨਾ, ਫਿਰ ਡਾਇਰੈਕਟਰ ਨਾਲ ਧੱਕਾ, ਹਨਾ, ਵੀ ਪਾ ਦਿਓ ਜੀ ਮੇਰੇ 6 ਸੀਨ, 2 ਐਕਸ਼ਨ ਪਾ ਦਿਓ, ਇੱਕ ਗਾਣਾ ਪਾ ਦਿਓ। ਇਹ ਬੜੀ ਗਿਰੀ ਹੋਈ ਇਹ ਗੱਲ ਹੁੰਦੀ ਆ, ਆਪਣਾ ਕੰਮ ਧੱਕੇ ਨਾਲ ਵਧਾਉਣਾ। ਮੈਂ ਕਹਿੰਦਾ ਨਹੀਂ, ਜੋ ਹੈਗਾ ਉਹੀ ਕਰਾਂਗੇ। ਤੇ ਪਰ ਉਹ ਪਰਮਾਤਮਾ ਦੇ ਸੀ, ਉਹੀ
ਐਜ਼ ਐਨ ਐਕਟਰ ਰੱਬੀ ਵੀਰੇ ਕੀ ਸੋਚਦੇ ਹੋ ਕਿਸ ਤਰ੍ਹਾਂ ਦਾ ਕੈਰੈਕਟਰ, ਜਿੱਦਾਂ ਕਿ ਲਾਸਟ ਤੁਸੀਂ ਮਿੱਟੀ ਵਿਰਾਸਤ ਬੱਬਰਾਂ ਦੇ ਵਿੱਚ ਦੇਖਿਆ ਤੰਨਾ ਸਿੰਘ ਬੱਬਰ ਦਾ ਉਹ ਕਲਾਸ ਕੈਰੈਕਟਰ ਨਿਕਲ ਕੇ ਸਾਹਮਣੇ ਆਇਆ, ਕੋਈ ਇਦਾਂ ਦੀ ਹੋਰ ਸਪੈਸ਼ਲ ਇੱਛਾ ਜੋ ਮਨ 'ਚ ਪੈਂਡਿੰਗ ਹੋਵੇਗੀ ਅਗਰ ਮੈਨੂੰ ਇਹ ਮਿਲ ਜੇ ਤਾਂ ਸਵਾਦ ਹੈ? ਹਰੀ ਸਿੰਘ ਨਾਲ ਕੀ ਬਾਤ ਹੈ, ਪਰ ਇਹਦੇ ਤੇ ਚਰਚਾ ਉੱਠੀ ਆ ਸ਼ਾਇਦ ਬਾਲੀਵੁੱਡ 'ਚ ਬਣਨੀ ਸੀ ਪਰ ਮਨਾ ਕਰਤਾ। ਉਹ ਮੈਨੂੰ ਪਤਾ ਮਿਲਣਾ ਵੀ ਨਹੀਂ, ਪੰਜਾਬੀਆਂ ਕੋਲ ਇੰਨਾ ਪੈਸਾ ਨਹੀਂ ਹੋਣਾ ਵੀ ਉਹ ਬਣਾ ਦੇਣਗੇ। ਨਹੀਂ ਪਰ ਤੁਸੀਂ ਆਸ ਆਪਾਂ ਨੂੰ ਰੱਖੋ ਲੈਣਾ ਨਹੀਂ, ਉਹਨਾਂ ਨੇ ਫਿਰ ਸਨੀ ਦਿਓਲ ਕੋਲੇ ਜਾਣਾ। ਚਾਹੇ ਹੁਣ ਯਾਰ ਤੁਸੀਂ ਦੇਖੋ ਨਾ ਹੁਣ ਕੇਸਰੀ 'ਚ ਹਾਂ ਬਿਲਕੁਲ ਉਹ ਬੰਦੇ 16 ਤੋਂ 26 ਸਾਲ ਤੱਕ ਸੀ, ਜਿੰਨਾ ਕੁ ਮੈਨੂੰ ਪਤਾ ਹੋ ਸਕਦਾ ਮੈਂ ਗਲਤ ਹਾਂ। ਨਹੀਂ ਸਾਰੇ ਆਈ ਐਗਰੀ, ਮੈਂ ਪੜਿਆ ਅਕਸ਼ੇ ਕੁਮਾਰ ਇਸ ਨਿਕਲਿਆ ਨਾ ਐਂਡ ਤੇ ਐਗਜ਼ੈਕਟਲੀ ਰਣਦੀਪ ਹੁੱਡਾ ਵਾਲੀ ਤਾਂ ਬੰਦ ਕਰਾਤੀ ਨਾ, ਬੰਦ ਕਰਾਤੀ ਡੈਫੀਨਿਟਲੀ। ਉਹ 2 ਸਾਲ ਦਾੜੀ ਰੱਖਦਾ ਰਿਹਾ, ਕੈਰੈਕਟਰ ਚਾਉਣ ਲਈ ਕਰਦਾ ਰਿਹਾ, ਉਹਦੇ ਸਹੀ ਹੈ ਸਹੀ ਹੈ, ਸਿੱਖ ਹੀ ਬਣ ਗਿਆ ਉਹ। ਉਹਦਾ ਡੈਡੀਕੇਸ਼ਨ ਵੀ ਜਦੋਂ ਉਹਦੇ ਵਰਗੇ ਐਕਟਰ ਦਾ ਜਿਹੜਾ ਕਿ ਹੁਣ ਹਾਲੀਵੁੱਡ ਦੀ ਫਿਲਮ ਏਡੀ ਵੱਡੀ ਕਰ ਗਿਆ, ਡੈਫੀਨਿਟਲੀ ਉਹਨੂੰ ਧੱਕਤਾ ਤਾਂ ਆਪਾਂ ਹਾਂ ਨਹੀਂ ਪਰ ਅਸੀਂ ਆਸਮੰਦ ਦਾ ਪੂਰੇ ਹਾਂ, ਬਟ ਮੈਂ ਇਹ ਗੱਲ ਜ਼ਰੂਰ ਦਾਅਵੇ ਨਾਲ ਕਹਿ ਸਕਦਾ ਕਿ ਪੰਜਾਬ 'ਚ ਅਗਰ ਕੋਈ ਆਰਟਿਸਟ ਆ ਜੋ ਹਰੀ ਸਿੰਘ ਨਲੂ ਦਾ ਕਿਰਦਾਰ ਕਰ ਸਕਦਾ ਤਾਂ ਮੈਨੂੰ ਨਹੀਂ ਲੱਗਦਾ ਕਿ ਰੱਬੀ ਵੀਰੇ ਤੋਂ ਉੱਪਰ ਕੋਈ ਬੰਦਾ ਉਹ ਕਿਰਦਾਰ ਕਰ ਸਕਦਾ। ਫਾਈਨਲੀ ਵੀਰੇ ਕੀ ਕਹਿਣਾ ਚਾਹੋਗੇ ਆਪਣੀ ਆਡੀਅנס ਨੂੰ, ਬਿਕੋਜ਼ ਤੁਹਾਡੇ ਫੈਨ ਬਹੁਤ ਨੇ, ਖਾਸ ਕਰ ਪਿੰਡਾਂ ਵਾਲੇ ਇਲਾਕੇ ਵਿੱਚ ਬਹੁਤ ਜ਼ਬਰਦਸਤ ਫੈਨ ਫੋਲੋਇੰਗ ਹੈ ਰੱਬੀ ਵੀਰੇ, ਜਿਹੜੇ ਕਿ ਜਾਣਦੇ ਨੇ ਪਛਾਣਦੇ ਨੇ, ਅੱਜ ਵੀ ਮਿੱਟੀ ਦੇਖਦੇ ਨੇ ਤੇ ਵਿਰਾਸਤ ਬੱਬਰਾਂ ਦੀ ਦੇਖੀ। ਤੁਹਾਡੇ ਗਾਣੇ ਮੈਂ YouTube ਤੇ ਕੱਢਦਾ ਤੇ ਮੈਨੂੰ ਬੜੇ ਚੰਗੇ ਲੱਗਦੇ ਨੇ, ਤੇ ਕੀ ਕਹਿਣਾ ਚਾਹੋਗੇ? ਤੇ ਖਾਸ ਤੌਰ ਤੇ ਹੁਣ ਉਹਨਾਂ ਦੀ ਤੁਹਾਡੇ ਤੋਂ ਕਹਿ ਲਓ ਕਿ ਐਕਸਪੈਕਟੇਸ਼ਨ ਵੀ ਬਹੁਤ ਵੱਧ ਗਈ ਆ ਕਿ ਇਸ ਬੰਦੇ ਤੋਂ ਸਾਨੂੰ ਕੁਝ ਵੱਡਾ ਚਾਹੀਦਾ, ਕੁਝ ਡਿਫਰੈਂਟ ਚਾਹੀਦਾ। ਜਿਹੜੀਆਂ ਹੁਣ ਆਉਣ ਵਾਲੀਆਂ ਫਿਲਮਾਂ ਨੇ, ਜਿਵੇਂ ਗੁਲਾਮ ਦੀ ਗੱਲ ਕਰੀਏ, ਉਹ ਕਿਹਾ ਹੋ ਜੀ ਐਕਸ਼ਨ, ਉਹ ਵੀ ਇੱਕ ਵੱਡੀ ਗੱਲ ਹੈ। ਮਸੰਦ ਬਹੁਤ ਹੀ ਸੋਹਣੀ ਫਿਲਮ ਹੈ, ਬਹੁਤ ਹੀ ਸੋਹਣੀ ਫਿਲਮ ਹੈ। ਤੁਸੀਂ ਉਹਦੇ 'ਚ ਤੁਸੀਂ ਕਹੋਗੇ ਯਾਰ ਕਿ ਇਹੋ ਜਿਹੀ ਫਿਲਮ ਬਣ ਗਈ ਹੈ। ਗੁਰਚਰਨ ਬਕਸਰ ਵੀ ਇੱਕ ਸਪੋਰਟਸ ਤੇ ਆ, ਜਿਹੜੇ ਕਿ ਸਪੋਰਟਸਮੈਨ ਡਰਗਿਸਟ ਬਣ ਜਾਂਦੇ। ਓਕੇ, ਬਾਕਸਿੰਗ ਤੇ ਕੁਝ ਨਹੀਂ ਲੈਣਾ ਦੇਣਾ, ਉਹਦਾ ਇੱਕ ਗੁਰਚਰਨ ਬਕਸਰ ਸੀਗਾ। ਤੇ ਇਹ ਸ਼ੂਟ ਹੋ ਚੁੱਕੀ ਹੈ ਪੂਰੀ ਫਿਲਮ? ਮਸੰਦ ਸ਼ੂਟ ਹੋ ਗਈ, ਗੁਰਚਰਨ ਹੁਣ ਅਕਤੂਬਰ 'ਚ। ਓਕੇ, 1-2 ਫਿਲਮਾਂ ਹੁਣ ਅਸੀਂ ਇੰਗਲੈਂਡ ਕਰਨ ਚੱਲੇ ਆ। ਓਕੇ, ਇੰਦਰ ਸੋਹੀ ਕਰ ਰਿਹਾ, ਉਹ ਬੈਠਾ ਜੀ। ਤੇ ਇਸ ਤਰ੍ਹਾਂ ਜਿਹੜੇ ਪ੍ਰੋਜੈਕਟ ਹੈ, ਮੋਸਟ ਮੇਰਾ ਫੇਵਰੇਟ ਤਾਂ ਮਸੰਦ ਹੈ, ਕਿਉਂਕਿ ਮਸੰਦ ਸ਼ਬਦ ਹੀ ਸ਼੍ਰੀ ਗੁਰੂ ਅਮਰਦਾਸ ਜੀ ਤੋਂ ਆਇਆ ਸੀ। ਹਾਂ ਬਿਲਕੁਲ, ਡੈਫੀਨਿਟਲੀ ਹਨਾ। ਫਿਰ ਉਹ ਮਸੰਦਾਂ ਨੇ ਬਹੁਤ ਗੰਦ ਪਾਇਆ ਪੰਜਾਬ 'ਚ, ਪਹਿਲਾਂ ਚੰਗੇ ਸੀਗੇ, ਉਹਨਾਂ ਨੇ ਜੋ ਕੀਤਾ ਮੈਂ ਕਹਿੰਦਾ ਰਾਵਣ ਛੋਟਾ ਪੈ ਗਿਆ। ਡੈਫੀਨਿਟਲੀ 84 ਤੋਂ ਲੈ ਕੇ 95 ਤੱਕ ਉਹਨਾਂ ਨੇ ਜੋ ਕੀਤਾ ਤੇ ਉਹੋ ਜਿਹਾ ਹੀ ਆ। ਔਰ ਮੈਂ ਜੇ ਹੁਣ ਉਹ ਪੰਗਾ ਲਿਆ ਤਾਂ ਫਿਰ ਮੈਂ ਸੱਚ ਵੀ ਪੂਰਾ ਦਿਖਾਊਂਗਾ। ਕੀ ਬਾਤ ਹੈ, ਕੀ ਬਾਤ। ਮੈਂ ਇਹ ਕਹਿੰਦਾ ਬਈ ਚਲੋ ਰੋਮਾਂਟਿਕ ਵੀ ਚੱਲਦੀ, ਕਾਮੇਡੀ ਜ਼ਿਆਦਾ ਚੱਲਦੀ ਆ ਨਾ। ਚੱਲ ਮੇਰਾ ਪੁੱਤ ਦਾ ਤੀਜਾ ਪਾਰਟ ਵੀ ਸ਼ੁਰੂ ਕਰ ਦੂੰਗਾ, ਬਟ ਮੈਂ ਜੋ ਸਿਨੇਮਾ ਕਰਦਾ ਉਹ ਮੈਂ ਕਰਦਾ ਰਹੂੰਗਾ। ਬਾਕੀ ਜਿਹੜਾ ਰੋਟੀ ਪਾਣੀ ਲਈ ਬਾਹਰੋਂ ਫਿਲਮ ਆ ਜਾਂਦੀਆਂ, ਹਾਂ ਉਹ ਵੀ ਕਰਨੀ ਜ਼ਰੂਰੀ, ਉਹ ਵੀ ਜ਼ਰੂਰੀ ਹੈ। ਜੋ ਰਿਸਪੌਂਸਿਬਿਲਟੀ ਉਹ ਵੀ ਹੈ। ਇਹ ਗਲਤੀ ਹੋ ਗਈ ਵੀ ਝੜੀ ਲਾਉਣੀ ਬਹੁਤ ਜ਼ਰੂਰੀ ਹੈ, ਕਿਉਂਕਿ ਝੜੀ ਨਾਲ ਹੀ ਲੋਕ ਰਿਕਗਨਾਈਜ਼ ਕਰਦੇ ਆ ਕਿ ਹਾਂ ਗਿਰ ਗਿਆ, ਫਟਾਫਟ ਕੁਛ ਨਾ ਕੁਛ ਆ ਗਿਆ। ਹਾਂ, ਆਪਣੇ ਤਾਂ ਹੁਣ ਫੈਨਾਂ ਦੇ ਬੱਚੇ ਬੁੱਚੇ ਹੋਗਾ, ਪਤਾ ਨਹੀਂ। ਚਲੋ ਖੈਰ ਜੀ, ਬਾਕੀ ਉਮੀਦ ਹੈ ਕਿ ਵੱਡੇ ਵੱਡੇ ਪ੍ਰੋਜੈਕਟ, ਮੇਰੀ ਵੀ ਇਹੀ ਇੱਛਾ ਸੀ ਕਿ ਮੈਂ ਰੱਬੀ ਵੀਰੇ ਨੂੰ ਮਿਲਾਂ। ਪਹਿਲਾਂ ਮੁਲਾਕਾਤ ਹੋਈ, ਬਹੁਤ ਛੋਟੀ ਹੋਈ ਸੀ, ਬਟ ਅੱਜ ਮਿਲ ਕੇ ਹੋਰ ਬਹੁਤ ਚੰਗਾ ਲੱਗਿਆ। ਤੇ ਉਮੀਦ ਆ ਕਿ ਜਿੰਨੀ ਐਕਸਪੈਕਟੇਸ਼ਨ ਅਸੀਂ ਇਹਨਾਂ ਤੋਂ ਲਾਈ ਬੈਠੇ ਹਾਂ, ਮੈਂ ਲਾਈ ਬੈਠਾ, ਤੁਸੀਂ ਲਾਈ ਬੈਠੇ ਹੋ, ਤੇ ਡੈਫੀਨੇਟਲੀ ਜਿਹੜੇ 4 ਵੱਡੇ ਪ੍ਰੋਜੈਕਟ, ਸਭ ਤੋਂ ਪਹਿਲਾਂ ਗੁਲਾਮ ਜਿਹੜਾ ਚਰਚਾ 'ਚ ਆ, ਵਨ ਆਫ ਦਾ ਗ੍ਰੇਟੈਸਟ ਐਕਸ਼ਨ ਫਿਲਮ ਸਾਡੇ ਜਿਹੜੀ ਆਉਣ ਵਾਲੀ ਆ, ਜਿਹਦੇ ਵਿੱਚ ਰੱਬੀ ਬਾਈ ਤੁਹਾਨੂੰ ਰੀਅਲਿਸਟਿਕ ਐਕਸ਼ਨ 90% ਐਕਸ਼ਨ ਉਹਦਾ 'ਚ ਇਹਨਾਂ ਨੇ ਆਪ ਕੀਤਾ ਤੇ ਸਾਰਾ ਰੀਅਲ ਕੀਤਾ, ਕੋਈ ਬੋਡੀ ਡਬਲ ਨਹੀਂ, ਨਥਿੰਗ, ਕੁਛ ਨਹੀਂ ਉੱਦਾਂ ਦੀ ਯੂਜ਼ ਕੀਤਾ ਗਿਆ, ਆਪ ਕੀਤਾ ਇਹਨਾਂ ਨੇ। ਸੋ ਉਹਦੇ ਲਈ ਐਕਸਾਈਟਮੈਂਟ ਵੱਧ ਜਾਂਦੀ ਹੈ ਤੇ ਬਹੁਤ ਵੱਡੇ ਲੈਵਲ ਦੀ ਐਕਸ਼ਨ ਫਿਲਮ ਬੜੀ ਜਲਦੀ ਉਹ ਆ ਸਕਦੀ ਹੈ। ਉਮੀਦ ਹੈ ਥੀਏਟਰ ਜਲਦੀ ਖੋਲ੍ਹਣ ਤੇ ਰੌਣਕਾਂ ਫੇਰ ਲੱਗਣ, ਤੇ ਡੈਫੀਨੇਟਲੀ ਫਿਰ ਉਸ ਫਿਲਮ ਦੀ ਰਿਲੀਜ਼ ਤੇ ਫੇਰ ਮਿਲਾਂਗੇ। ਫੇਰ ਜਦੋਂ ਤਾੜੀਆਂ ਵੱਜਣਗੀਆਂ ਫੇਰ ਵੀਰੇ ਤੋਂ ਪੁੱਛਾਂਗੇ ਵੀ ਹੁਣ ਦੱਸੋ ਜੀ ਕਿਵੇਂ ਹੋ। ਸੋ ਮੈਨੂੰ ਬੜਾ ਚੰਗਾ ਲੱਗਿਆ ਵੀਰੇ ਨਾਲ ਗੱਲਾਂ ਕਰਕੇ। ਸੋ ਤੁਸੀਂ ਇੱਦਾਂ ਦੀਆਂ ਅਪਡੇਟਸ ਲਈ ਸਾਡੇ ਚੈਨਲ ਨਾਲ ਜੁੜੇ ਰਹਿਣਾ, ਇੰਡੋਸ ਟੀਵੀ ਨਾਲ। ਤੁਹਾਡੇ ਕਮੈਂਟਸ, ਕੋਈ ਸਵਾਲ, ਕੋਈ ਜਵਾਬ ਰੱਬੀ ਵੀਰੇ ਤੋਂ, ਤਾਂ ਨੀਚੇ ਕਮੈਂਟ ਦੇ ਵਿੱਚ ਦੱਸ ਸਕਦੇ ਹੋ। ਤਾਂ ਅਸੀਂ ਕੋਸ਼ਿਸ਼ ਕਰਾਂਗੇ ਰੱਬੀ ਵੀਰੇ ਤੋਂ ਪੁੱਛ ਕੇ ਅਸੀਂ ਤੁਹਾਡੇ ਤੱਕ ਉਹਨਾਂ ਦੇ ਜਵਾਬ ਨੇ ਜਿਹੜੇ ਪਹੁੰਚਾ ਦਈਏ। ਪਰ ਐਂਡ ਆਫ ਦ ਡੇ ਇੱਕ ਗੱਲ ਪੱਕੀ ਹੈ ਕਿ ਬਹੁਤ ਕੁਛ ਰੱਬੀ ਵੀਰਾ ਸਾਡੇ ਲਈ ਲੈ ਕੇ ਆ ਰਿਹਾ। ਸੋ ਇਸ ਇੰਟਰਵਿਊ ਦੇ ਵਿੱਚ ਫਿਲਹਾਲ ਇੰਨਾ ਹੀ। ਮੈਨੂੰ ਦਿਓ ਇਜਾਜ਼ਤ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰੇ।